ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਜਿਹੜੇ ਜੀ ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਦੇ ਉੱਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੁਲਾਈ ਦੀ 6 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਦੇ ਲਈ, ਹੋਟਲ ਮੋਟਲਸ ਦੇ ਲਈ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722000 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਬੰਗੜ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ, ਨੰਬਰ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ, ਕਾਲ 4159090503। ਅਤੇ ਵੁੱਡਲੈਂਡ ਦੇ ਵਿੱਚ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੇ ਵਿੱਚ ਜਿਹੜਾ 4 ਜੁਲਾਈ ਵਾਲਾ ਵੀਕਐਂਡ ਆ, ਉਹ ਇੱਕ ਤਰ੍ਹਾਂ ਦੇ ਨਾਲ ਜੇ ਗਨ ਵਾਇਲੈਂਸ ਦੇ ਹਿਸਾਬ ਨਾਲ ਦੇਖਿਆ ਜਾਵੇ ਬਹੁਤ ਹੀ ਖਤਰਨਾਕ ਵੀਕਐਂਡ ਨਿਕਲਿਆ ਹੈਗਾ। 180 ਲੋਕਾਂ ਦੀ ਜਿਹੜੀ ਆ 4 ਜੁਲਾਈ ਵਾਲੇ ਵੀਕਐਂਡ ਦੇ ਵਿੱਚ ਮੌਤ ਹੋਈ ਆ ਗਨ ਵਾਇਲੈਂਸ ਦੇ ਨਾਲ। ਕਹਿੰਦੇ ਭਈ 199 ਅਪਡੇਟ ਕਰਦਾ ਜਾਵਾਂ ਲੋਕ ਮਾਰੇ ਗਏ, 516 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। 72 ਘੰਟੇ ਦਾ ਜੇ ਪੀਰੀਅਡ ਫਰਾਈਡੇ, ਸੈਚਰਡੇ, ਸੰਡੇ ਦਾ ਦੇਖਿਆ ਜਾਵੇ, 540 ਦੇ ਕਰੀਬ ਜਿਹੜੀਆਂ ਸ਼ੂਟਿੰਗਸ ਇਹ ਹੋਈਆਂ ਪੂਰੇ USA ਦੇ ਵਿੱਚ। ਸ਼ਿਕਾਗੋ, ਟੈਕਸਸ, ਵਰਜੀਨੀਆ, ਓਹਾਇਓ, ਇਹ ਜਿਹੜੀਆਂ ਵੱਡੇ ਸ਼ਹਿਰ ਆਏ ਆ ਜਿੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਸ਼ੂਟਿੰਗਸ ਹੋਈਆਂ ਹੈਗੀਆਂ ਆ। 2020 ਦੇ ਵਿੱਚ 90 ਲੋਕ ਜਿਹੜੇ ਆ ਸ਼ਿਕਾਗੋ ਦੇ ਵਿੱਚ ਇਕੱਲੇ ਮਾਰੇ ਗਏ ਸੀ। ਬਹੁਤ ਹੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਖਤਰਨਾਕ ਸਿਚੁਏਸ਼ਨ ਆ। ਜੇ ਹੁਣ ਕੋਈ ਬਾਹਰ ਬੈਠਾ ਅਮਰੀਕਾ ਤੋਂ ਸੋਚਦਾ ਹੋਵੇ ਵੀ ਦੇਖੋ ਇੱਦਾਂ ਦੁਨੀਆ ਦੀ ਸੁਪਰ ਪਾਵਰ ਆ ਅਤੇ 72 ਘੰਟਿਆਂ ਦੇ ਦੌਰਾਨ 199 ਲੋਕ ਗੋਲੀਆਂ ਦੇ ਨਾਲ ਮਾਰੇ ਜਾਣ, 560 ਦੇ ਫੱਟੜ ਹੋ ਜਾਣ, ਜਿਨ੍ਹਾਂ ਦੇ ਵਿੱਚ 6 ਸਾਲ ਦੇ ਓਲਡ ਬੱਚੇ ਵੀ ਹੋਣ, ਅਤੇ ਇਹ ਬਹੁਤ ਹੀ ਜਿਹੜਾ ਆ ਮੁਲਕ ਦਾ ਜਿਹੜਾ ਨਾਮ ਆ ਉਹ ਬੁਰਾ ਲੱਗਦਾ ਹੈਗਾ ਵੀ ਦੇਖੋ ਅਮਰੀਕਾ ਵਰਗੇ ਮੁਲਕ 'ਚ ਇਹ ਹੋ ਰਿਹਾ। ਜੇ ਸ਼ਿਕਾਗੋ ਦੀ ਗੱਲ ਕਰਦੇ ਜਾਈਏ, ਕਹਿੰਦੇ ਸ਼ਿਕਾਗੋ ਦੇ ਵਿੱਚ ਇਕੱਲੇ ਇਸ ਸਾਲ ਦੇ ਵਿੱਚ 6100 ਦੇ ਕਰੀਬ ਜਿਹੜੀਆਂ ਗਨਜ਼ ਆ ਉਹ ਉੱਥੇ ਦੀ ਪੁਲਿਸ ਡਿਪਾਰਟਮੈਂਟ ਨੇ ਰਿਕਵਰ ਕੀਤੀਆਂ ਹੈਗੀਆਂ, ਜਿਹੜੀਆਂ ਇਲੀਗਲ ਸੀਗੀਆਂ ਲੋਕਾਂ ਦੀਆਂ। ਵਰਜੀਨੀਆ, ਓਹਾਇਓ 'ਚ ਇੱਕ 15 ਸਾਲਾਂ ਦਾ, 14 ਸਾਲਾਂ ਦਾ, 16 ਸਾਲਾਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਹਜੇ ਵੀ ਜਿਹੜਾ ਡਾਟਾ ਆ ਕਈ ਆਰਗੇਨਾਈਜੇਸ਼ਨ ਜਿਹੜੀਆਂ ਉਹ ਇਕੱਠੀਆਂ ਕਰ ਰਹੀਆਂ ਵੀਕਐਂਡ ਦੇ ਦੌਰਾਨ ਵੀ ਕਿੰਨਾ ਜ਼ਿਆਦਾ ਜਿਹੜਾ ਇਹ ਕ੍ਰਾਈਮ ਆ ਇਹ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ। ਟੈਕਸਸ ਦੇ ਵਿੱਚ ਵੀ 5 ਬੰਦੇ ਜਿਹੜੇ ਆ ਉਹ ਡੈਲਸ ਏਰੀਏ 'ਚ ਉਹਨਾਂ ਦੀ ਮੌਤ ਹੋਈ ਆ ਗਨ ਦੇ ਨਾਲ। ਜੀ ਬਿਲਕੁਲ, ਸਥਿਤੀ ਜਿਹੜੀ ਆ ਉਹ ਕੋਈ ਬਹੁਤੀ ਚੰਗੀ ਆ ਇਸ ਹਿਸਾਬ ਦੇ ਨਾਲ, ਲਿਹਾਜ਼ ਦੇ ਨਾਲ ਜਿਹੜੀ ਉਹ ਨਹੀਂ ਲੱਗ ਰਹੀ ਹੈਗੀ। ਸੋ ਇਸ ਦੇ ਉੱਤੇ ਜਿਨ੍ਹਾਂ ਦੇ ਕੋਲ ਗਨਜ਼ ਹੈਗੀਆਂ ਆ ਅਤੇ ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਉਹਨਾਂ ਦੇ ਲਈ ਵਿਚਾਰਿਆਂ ਦੇ ਲਈ ਇਹ ਔਖਾ ਬਣਦਾ ਜਾਂਦਾ ਵੀ ਜਦੋਂ ਇੱਦਾਂ ਦੇ ਸ਼ਦਾਈ ਲੋਕਾਂ ਦੇ ਦੁਆਰਾ ਬਾਰ-ਬਾਰ ਇੱਦਾਂ ਦੇ ਪੁੱਠੇ ਕਾਰੇ ਕੀਤੇ ਜਾਂਦੇ ਆ ਅਤੇ ਜਿਹੜਾ ਇਹ ਅਧਿਕਾਰ ਆ ਉਸ ਨੂੰ ਜਿਹੜਾ ਖਤਰਾ ਜਿਹੜਾ ਉਹ ਬਣਦਾ ਜਿਹੜਾ ਉਹ ਜਾਂਦਾ ਆ। ਸੋ ਇਸੇ ਲਈ ਆਪਾਂ ਦੇਖਦੇ ਹਾਂ ਵੀ ਦੂਜੇ ਪਾਸਿਓਂ ਜਿਹੜੇ ਗਨਜ਼ ਨੂੰ ਹਥਿਆਉਣ ਦੇ ਲਈ ਜਾਂ ਉਹਨਾਂ ਨੂੰ ਵਾਪਸ ਲੈਣ ਦੇ ਲਈ ਲਗਾਤਾਰ ਫਿਰ
ਤੇਜ਼ ਹੋਈ ਜਾਂਦੀ ਆ ਅਤੇ ਗੱਲ ਇਹ ਆ ਵੀ ਬਹੁਤ ਸਾਰੇ ਜਿਹੜੇ ਸ਼ਦਾਈ ਕਮਲੇ ਲੋਕ ਆ ਇਹ ਕਰੈਕਸ ਦੇ ਵਿੱਚੋਂ ਨਿਕਲ ਜਾਂਦੇ ਆ ਅਤੇ ਉਹ ਜਿਹੜੇ ਆ ਗਨਜ਼ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਅਤੇ ਫਿਰ ਗੱਲ ਉੱਥੇ ਦੀ ਉੱਥੇ ਆ ਨਿਬੜਦੀ ਆ। ਹਰ ਹਫਤੇ ਹਰ ਵੀਕਐਂਡ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ, ਪਰ ਓਵਰਆਲ ਸਥਿਤੀ ਜਿਹੜੀ ਆ ਸੁਧਰਨ ਦੀ ਬਜਾਏ ਜਿਹੜੀ ਉਹ ਵਿਗੜਨ ਵੱਲ ਨੂੰ ਇੱਦਾਂ ਜਿਹੜਾ ਉਹ ਲੱਗਦਾ ਬਣਦੀ ਜਾ ਰਹੀ ਆ। ਸੋ ਆਪਾਂ ਤਾਂ ਇਹ ਕਹਿੰਦੇ ਆ ਵੀ ਭਾਈ ਜਿੱਥੇ ਵੀ ਤੁਸੀਂ ਜਾਂਦੇ ਆ ਆਉਂਦੇ ਜਾਂਦੇ ਆ ਜਿੱਦਾਂ ਵੀ ਕਰਦੇ ਆ ਆਪਣੇ ਆਪ ਵੱਲੋਂ ਜਿਹੜੇ ਆ ਉਹ ਅਵੇਅਰ ਰਹੋ, ਆਪਣੇ ਸਰਾਊਂਡਿੰਗਸ ਦਾ ਸਤਰਕਤਾ ਜਿਹੜੀ ਉਹ ਵੱਧ ਤੋਂ ਵੱਧ ਜਿਹੜੀ ਉਹ ਅਪਣਾਓ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਫਗਾਨਿਸਤਾਨ ਦੇ ਹਾਲਾਤ ਬਹੁਤ ਹੀ ਜ਼ਿਆਦਾ ਡਾਵਾਂਡੋਲ ਹੁੰਦੇ ਜਾ ਰਹੇ ਆ। ਅਫਗਾਨਿਸਤਾਨ ਦਾ ਗਵਾਂਢੀ ਮੁਲਕ ਜਿਹੜਾ ਤਜਾਕਿਸਤਾਨ ਹੈਗਾ ਆ, ਉੱਥੋਂ ਦੇ ਜਿਹੜੇ ਰਾਸ਼ਟਰਪਤੀ ਐਮੋਮਾਲੀ ਰਹਿਮਾਨ ਜਿਹੜੇ ਆ ਉਹਨਾਂ ਨੇ ਆਪਣੇ 20,000 ਜਿਹੜੇ ਰਿਜ਼ਰਵ ਫੌਜੀ ਸੀਗੇ ਉਹਨਾਂ ਨੂੰ ਬਾਰਡਰ ਦੇ ਉੱਤੇ ਅਫਗਾਨਿਸਤਾਨ ਦੇ ਉੱਤੇ ਲਾ ਦਿੱਤਾ ਹੈਗਾ ਆ। ਉਹਨਾਂ ਦਾ ਮਕਸਦ ਇਸ ਦੇ ਪਿੱਛੇ ਇਹੀ ਆ ਵੀ ਇਸ ਅਫਗਾਨਿਸਤਾਨ ਤੋਂ ਜੇ ਇੱਧਰਲੇ ਪਾਸੇ ਨੂੰ ਉਹਨਾਂ ਦੀ ਆਉਣ ਦੀ ਕੋਸ਼ਿਸ਼ ਹੋਊਗੀ, ਖਾਸ ਕਰਕੇ ਤਾਲਿਬਾਨੀਆਂ ਦੀ ਜਾਂ ਹੋਰ ਪਾਸੇ ਦੀ, ਜਾਂ ਉਹ ਕੰਟਰੋਲ ਕਰਨ ਦੀ ਸਥਿਤੀ ਨੂੰ ਹੋਰ ਜਿਹੜਾ ਆ ਉਹ ਸਿਕਿਉਰ ਕਰਨ ਦੀ ਜਿਹੜੀ ਇਹ ਇਸ ਟਾਈਮ ਕੋਸ਼ਿਸ਼ ਕਰ ਰਹੇ ਹੈਗੇ ਆ। ਅਮਰੀਕਾ ਅਤੇ ਉਸ ਦੇ ਜਿਹੜੇ ਸਾਥੀ ਮੁਲਕ ਆ ਉਹ ਹੌਲੀ ਹੌਲੀ ਜਿਹੜੇ ਉੱਥੋਂ ਨਿਕਲ ਗਏ ਆ। ਅਫਗਾਨਿਸਤਾਨ ਦਾ ਸਭ ਤੋਂ ਵੱਡਾ ਜਿਹੜਾ ਹਵਾਈ ਅੱਡਾ ਆ ਉਸ ਨੂੰ ਖਾਲੀ ਕਰਕੇ ਅਮਰੀਕਾ ਵਾਲੇ ਵਾਪਸ ਆ ਗਏ ਆ ਅਤੇ ਉੱਥੇ ਹੁਣ ਬਹੁਤ ਘੱਟ ਅਮਰੀਕੀ ਪ੍ਰੈਜ਼ੈਂਸ ਜਿਹੜੀ ਫੌਜ ਦੀ ਉਹ ਰਹੂਗੀ। ਤਾਲਿਬਾਨ ਵਾਲੇ ਆਪਣੇ ਵੱਲੋਂ ਉਹ ਚੇਤਾਵਨੀਆਂ ਦੇਈ ਜਾ ਰਹੇ ਆ ਵੀ 11 ਸਤੰਬਰ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਬਾਹਰਲੇ ਮੁਲਕ ਦਾ ਫੌਜੀ ਉੱਥੇ ਹੋਇਆ ਉਸ ਨੂੰ ਆਕੂਪਾਇਰ ਜਿਹੜਾ ਉਹ ਮੰਨਿਆ ਜਾਊਗਾ। ਆਲਰੇਡੀ 1/3 ਅਫਗਾਨਿਸਤਾਨ ਜਿਹੜਾ ਤਾਲਿਬਾਨ ਦੇ ਮੁੜ ਕਬਜ਼ੇ ਅਧੀਨ ਜਿਹੜਾ ਉਹ ਆ ਚੁੱਕਾ ਆ। ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਅਸ਼ਰਫ ਗਨੀ ਜਿਹੜੇ ਆ ਉਹਦੇ ਨਾਲ ਵੀ ਕਹਿੰਦੇ ਤਜਾਕਿਸਤਾਨ ਦੇ ਰਾਸ਼ਟਰਪਤੀ ਨੇ ਗੱਲਬਾਤ ਜਿਹੜੀ ਉਹ ਕੀਤੀ ਆ। ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਵੀ ਜਿਹੜੀ ਉਸਨੇ ਕੀਤੀ ਆ। ਸੋ ਚਾਈਨਾ ਦੇ ਨਾਲ ਵੀ ਜਿਹੜਾ ਇਸ ਦਾ ਬਾਰਡਰ ਆ ਉਹ ਲੱਗਦਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ ਆ। ਇਹੀ ਨਹੀਂ ਕਹਿੰਦੇ ਵੀ ਜਿਹੜੇ ਅਫਗਾਨਿਸਤਾਨ ਦੇ ਫੌਜੀ ਸੀਗੇ ਉਹ ਇਨਫੈਕਟ ਦੇਸ਼ ਜਿਹੜਾ ਛੱਡ ਕੇ ਭੱਜ ਗਏ ਅਤੇ ਤਜਾਕਿਸਤਾਨ ਦੇ ਵਿੱਚ ਜਾ ਲੁਕੇ ਆ, ਅਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ 20,000 ਫੌਜੀ ਆਪਣੇ ਬਾਰਡਰ ਦੇ ਉੱਤੇ ਤੈਨਾਤ ਕਰ ਰਹੇ ਨੇ। ਸੋ ਸਥਿਤੀ ਅਫਗਾਨਿਸਤਾਨ ਦੀ ਬਹੁਤ ਜਿਹੜੀ ਆ ਡਾਵਾਂਡੋਲ ਬਣਦੀ ਜਾ ਰਹੀ ਹੈਗੀ ਆ। ਸੋ ਪਿਛਲੇ ਕਈ ਦਹਾਕਿਆਂ ਤੋਂ ਜਿਸ ਦਾ ਰੌਲਾ ਸੀਗਾ, ਸਾਰੇ ਜਾਣੇ ਕਹਿੰਦੇ ਸੀਗੇ ਵੀ ਅਮਰੀਕੀ ਫੌਜੀ ਜਿਹੜੇ ਉੱਥੋਂ ਵਾਪਸ ਆ ਜਾਣੇ ਚਾਹੀਦੇ ਆ, ਅਤੇ ਅਜੇ ਵਾਪਸ ਆਉਣ ਦੀ ਪ੍ਰਕਿਰਿਆ ਚੱਲ ਰਹੀ ਆ। ਅਤੇ ਉਸ ਦੌਰਾਨ ਅਫਗਾਨਿਸਤਾਨ ਦੇ ਇਹ ਹਾਲਾਤ ਬਣ ਰਹੇ ਆ ਕਿ ਮੁੜ ਤੋਂ ਦੁਬਾਰਾ ਅਮਰੀਕਾ ਜਾਂ ਹੋਰ ਮੁਲਕ ਅਫਗਾਨਿਸਤਾਨ ਵੱਲ ਨੂੰ ਜਿਹੜਾ ਆ ਉਹ ਮੁੱਖ ਕਰਨਗੇ ਜਾਂ ਨਹੀਂ, ਇਹ ਇੱਕ ਹੁਣ ਵੱਡੀ ਜਿਹੜੀ ਆ ਉਹ ਚਿੰਤਾ ਆ ਉਹ ਸਾਰਿਆਂ ਨੂੰ ਸਤਾ ਰਹੀ ਹੈਗੀ ਆ। ਜੀ ਬਿਲਕੁਲ, ਜਿਸ ਤਰ੍ਹਾਂ ਕਹਿੰਦੇ ਵੀ US ਦੇ ਫੌਜੀ ਉੱਥੋਂ ਛੱਡ ਕੇ ਗਏ ਆ ਬਗਰਾਮ 에ਅਰਫੀਲਡ ਬੇਸ ਨੂੰ, ਅਤੇ ਅਫਗਾਨਿਸਤਾਨ ਦੀ ਜਿਹੜੀ ਕਮਾਂਡਰਸ ਆ ਉੱਥੇ ਦੀ ਜਿਹੜੀ ਫੌਜ ਆ ਉਹ ਬਹੁਤ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਸਾਡੇ ਨਾਲ ਧੋਖਾ ਹੋਇਆ ਹੈਗਾ। ਕਹਿੰਦੇ ਵੀ ਜਦੋਂ ਸਾਰੇ ਛੱਡ ਗਏ ਅਮਰੀਕਾ ਦੇ ਫੌਜੀ ਉੱਥੋਂ, ਅਤੇ 2 ਘੰਟਿਆਂ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਉਹ ਵੀ ਜਦੋਂ ਲੋਕਾਂ ਨੇ ਜਿਹੜਾ ਇਹ ਬੇਸ ਸੀਗਾ 에ਅਰਫੀਲਡ ਉਹਦੇ ਵਿੱਚ ਜਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਵੀ ਅਮਰੀਕਾ ਵਾਲੇ ਇੱਥੋਂ ਛੱਡ ਕੇ ਚਲੇ ਗਏ ਹੈਗੇ ਆ। ਸੋ ਜਨਰਲ ਮੀਰ ਅਸਦੁੱਲਾ ਕੋਸ਼ਤਾਨੀ ਜਿਹੜੇ ਆ ਉਹ ਨਵੇਂ ਹੁਣ ਕਮਾਂਡਰ ਹੈਗੇ ਆ ਉਸ ਬੇਸ ਦੇ। ਉਹ ਕਹਿੰਦੇ ਅਸੀਂ ਇਹਨੂੰ ਕਲੀਨ ਤਾਂ ਕਰ ਦਿੱਤਾ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਤਾਜਿਕਸਤਾਨ 'ਚ ਬਹੁਤ ਸਾਰੇ ਜਿਹੜੇ ਫੌਜੀ ਹੈਗੇ ਆ ਅਫਗਾਨਿਸਤਾਨ ਦੇ, ਉਹ ਆਪਣਾ ਮੁਲਕ ਛੱਡ ਕੇ ਉੱਥੇ ਚਲੇ ਗਏ। ਉਹਨਾਂ ਨੂੰ ਪਤਾ ਵੀ ਜਿਹੜੇ ਤਾਲਿਬਾਨ ਆ ਉਹਨਾਂ ਨੇ ਇਹ ਕੰਟਰੋਲ ਕਰ ਲੈਣਾ ਹੈਗਾ। ਜੀ ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਹੀਟ ਵੇਵ ਨੂੰ ਆ। ਇਸ ਹਫ਼ਤੇ ਬਹੁਤ ਹੀ ਖਤਰਨਾਕ ਜਿਹੜੀ ਹੀਟ ਵੇਵ ਆ ਉਹ ਵੈਸਟ ਕੋਸਟ ਦੇ ਵਿੱਚ ਆ ਰਹੀ ਆ, ਖਾਸ ਕਰਕੇ ਕੈਲੀਫੋਰਨੀਆ, ਯੂਟਾ ਅਤੇ ਇੱਧਰ ਵਾਸ਼ਿੰਗਟਨ, ਓਰੀਗਨ ਦੇ ਵਿੱਚ ਕਹਿੰਦੇ ਪਈ 90 ਡਿਗਰੀ ਤੋਂ ਲੈ ਕੇ ਕਈ ਏਰੀਏ ਦੇ ਵਿੱਚ 116, ਕਈ ਜਗ੍ਹਾ 'ਤੇ 128 ਡਿਗਰੀ ਤੱਕ ਵੀ ਟੈਂਪਰੇਚਰ ਦੱਸ ਰਹੇ ਆ ਵੀ ਪਹੁੰਚ ਸਕਦਾ ਹੈਗਾ। ਸੋ ਇਹ ਵੀਰਵਾਰ ਨੂੰ ਹੀ ਸ਼ੁਰੂ ਹੋਣਾ ਆ। ਸੋ ਇੱਕ ਵਾਰੀ ਫੇਰ ਆਪਾਂ ਇਹ ਵੀਕਐਂਡ ਹੀਟ ਵੇਵ ਹੈਗੀ ਆ, ਬਹੁਤ ਖਤਰਨਾਕ ਹੈਗੀ ਆ, ਅਤੇ ਬਿਜਲੀ ਵੀ ਬਹੁਤ ਜਗ੍ਹਾ ਦੇ ਉੱਤੇ ਜਾ ਸਕਦੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਵੀ ਭਾਈ ਅੰਦਰ ਹੀ ਰਹੋ, ਕਿਉਂਕਿ ਫ੍ਰਿਜ਼ਨੋ ਏਰੀਏ 'ਚ ਕਹਿੰਦੇ 111 ਤੋਂ ਲੈ ਕੇ ਇਸੇ ਤਰ੍ਹਾਂ ਬੇਕਰਸਫੀਲਡ 'ਚ 112-13 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚ ਸਕਦਾ ਹੈਗਾ। ਜੀ ਬਿਲਕੁਲ, ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਉਹ ਚਾਲੂ ਜਿਹੜੀ ਉਹ ਕੀਤੀ ਜਾਵੇਗੀ। ਸੋ
ਆਉਣ ਵਾਲੇ ਵੀਰਵਾਰ ਤੋਂ ਇਹ ਜਿਹੜੀ ਗਰਮੀ ਦਾ ਪ੍ਰਕੋਪ ਜ਼ਿਆਦਾ ਜਿਹੜਾ ਆ ਉਹ ਆ ਸਕਦਾ ਆ। ਇਸ ਦੇ ਵਿੱਚ ਵਾਧਾ ਘਾਟਾ ਜਿਹੜਾ ਉਹ ਬਿਲਕੁਲ ਆ ਸਕਦਾ ਹੈ, ਪਰ ਇਹ ਆ ਵੀ ਭਾਈ ਧਿਆਨ ਜਿਹੜਾ ਉਹ ਜ਼ਿਆਦਾ ਰੱਖੋ। ਜਿਨ੍ਹਾਂ ਨੇ ਬਾਹਰ ਕੰਮ ਕਰਨਾ ਹੈ, ਜਿਹੜੇ ਗਰਮੀ ਵਾਲੇ ਕੰਮ ਆ, ਟਰਾਈ ਕਰੋ ਵੀ ਤੜਕੇ ਵੇਲੇ ਜਿਹੜੇ ਆ ਉਸ ਦੀ ਜਿਹੜੀ ਕੰਮ ਨੂੰ ਪੂਰੀਆਂ ਕਰਨ ਦੀ ਜਿਹੜੀ ਕੋਸ਼ਿਸ਼ ਕਰੋ। ਦੇਖੋ ਕਈ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ, ਪਰ ਆਪਣੇ ਹਾਈਡਰੇਸ਼ਨ ਦਾ, ਛਾਂ ਦਾ, ਪਾਣੀ ਦਾ, ਉਸ ਦਾ ਜਿਹੜਾ ਆ ਉਹ ਤੁਸੀਂ ਕਿਰਪਾ ਕਰਕੇ ਪੂਰਾ ਪ੍ਰਬੰਧ ਕਰਕੇ ਜਿਹੜਾ ਰੱਖੋ ਜਦੋਂ ਵੀ ਤੁਸੀਂ ਕੰਮ ਕਰਨਾ ਹੈ। ਸੋ ਹੀਟ ਸਟ੍ਰੋਕ ਦੇ ਨਾਲ ਆਲਰੇਡੀ ਸੈਂਕੜੇ ਲੋਕ ਮਰ ਚੁੱਕੇ ਨੇ। ਇਹ ਜਿਹੜੀ ਪਿਛਲੇ ਵੀਕ ਦੇ ਵਿੱਚ ਕੈਨੇਡਾ ਅਤੇ ਅਮਰੀਕਾ, ਵਾਸ਼ਿੰਗਟਨ ਵਾਲੇ ਇਲਾਕੇ ਦੇ ਵਿੱਚ, ਓਰੀਗਨ ਵਾਲੇ ਇਲਾਕੇ ਦੇ ਵਿੱਚ ਜਿਹੜੀ ਜ਼ਿਆਦਾ ਗਰਮੀ ਆਈ ਸੀ, ਉਸ ਦੇ ਕਰਕੇ ਬਹੁਤ ਮੌਤਾਂ ਜਿਹੜੀਆਂ ਉੱਧਰ ਹੋਈਆਂ ਸੀਗੀਆਂ, ਅਤੇ ਇਹ ਫੇਰ ਹੋ ਸਕਦੀਆਂ। ਜਿਹੜੇ ਤਾਂ ਪਹਿਲਾਂ ਹੀ ਗਰਮ ਇਲਾਕਿਆਂ ਦੇ ਵਿੱਚ ਰਹਿੰਦੇ ਉਹਨਾਂ ਨੂੰ ਚਲੋ ਗਰਮੀ ਝੱਲਣ ਦੀ ਥੋੜ੍ਹੀ ਆਦਤ ਹੁੰਦੀ ਆ, ਪਰ ਜਿਹੜੇ ਖਾਸ ਕਰਕੇ ਠੰਡੇ ਇਲਾਕੇ ਆ, ਜਿੱਥੇ ਦਾ ਤਾਪਮਾਨ ਠੀਕ ਰਹਿੰਦਾ ਆ, ਉੱਥੇ ਜਦੋਂ ਜ਼ਿਆਦਾ ਗਰਮੀ ਆਉਂਦੀ ਆ ਤਾਂ ਸਥਿਤੀ ਜਿਹੜੀ ਉਹ ਮਾੜੀ ਹੋ ਜਾਂਦੀ ਆ। ਦੇਖੋ ਇੱਕ ਪਾਸੇ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਪੂਰੀ ਗਰਮੀ ਦਾ ਪ੍ਰਕੋਪ ਆ, ਦੂਜੇ ਆਪਾਂ ਈਸਟ ਕੋਸਟ ਵਾਲੇ ਫਲੋਰੀਡਾ ਵਾਲੇ ਪਾਸੇ ਦੇ ਉੱਤੇ ਜੇ ਝਾਤਖੋਰੀ ਕਰੀਏ ਤਾਂ ਜਿਹੜਾ ਹਰੀਕੇਨ, ਜਿਸ ਨੂੰ ਹੁਣ ਉਸ ਦਾ ਦਰਜਾ ਜਿਹੜਾ ਉਹ ਘਟਾ ਕੇ ਟ੍ਰੋਪੀਕਲ ਸਟੋਰਮ ਕਹਿ ਦਿੱਤਾ ਗਿਆ ਆ, ਉਹ ਉੱਧਰਲੇ ਪਾਸੇ ਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਜਿਹੜੀਆਂ ਆ ਫਲੋਰੀਡਾ ਦੇ ਵਿੱਚ ਜਿਹੜੀਆਂ ਉਹ ਆਉਣਗੀਆਂ। ਇਸੇ ਦੇ ਨਾਲ ਹੀ ਜੇ ਆਪਾਂ ਜੁੜੀ ਗੱਲ ਕਰਦੇ ਜਾਈਏ ਵੀ ਜਿਹੜਾ ਸਰਫ ਸਾਈਡ ਵਾਲੇ ਇਲਾਕੇ ਦੇ ਵਿੱਚ ਜਿੱਥੇ ਟਾਵਰ ਕੋਲੈਪਸ ਹੋਇਆ ਸੀ, ਉੱਥੇ ਵੀ ਭਾਰੀ ਮੀਂਹ, ਤੇਜ਼ ਹਵਾਵਾਂ ਜਿਹੜੀਆਂ ਆਉਣ ਦੀ ਜਿਹੜੀ ਸਥਿਤੀ ਆ ਉਹ ਬਣੀ ਪਈ ਆ, ਅਤੇ ਲਗਾਤਾਰ ਹੁਣ ਉੱਥੋਂ ਮਲਬਾ ਹਟਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ। ਸਰਚ ਅਤੇ ਰੈਸਕਿਊ ਦੇ ਜਿਹੜੇ ਸੈਂਕੜੇ ਲੋਕ ਲੱਗੇ ਹੋਏ ਨੇ, ਉਹ ਇਸ ਤੇਜ਼ ਹਨੇਰੀ, ਝੱਖੜ, ਮੀਂਹ ਦੇ ਵਿੱਚ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨੂੰ ਕਹਿੰਦੇ ਆ ਉਹ ਚਾਲੂ ਰੱਖ ਰਹੇ ਆ। ਅੱਜ ਉੱਥੋਂ ਦੀ ਮੇਅਰ ਆ, ਉਸ ਨੇ ਹੋਰ ਇੱਕ ਮਾੜੀ ਖਬਰ ਇਹ ਦਿੱਤੀ ਆ ਵੀ 4 ਹੋਰ ਜਿਹੜੇ ਵਿਕਟਮ ਆ ਉਹਨਾਂ ਦੀ ਸ਼ਨਾਖਤ ਕੀਤੀ ਗਈ ਆ। ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 32 ਦੇ ਉੱਤੇ ਜਾ ਪਹੁੰਚੀ ਆ, ਅਤੇ ਅਜੇ ਵੀ 113 ਲੋਕ ਉਹਨਾਂ ਦਾ ਕੋਈ ਵੀ ਅਤਾ ਪਤਾ ਨਹੀਂ ਜਿਹੜਾ ਉਹ ਹੈਗਾ। ਸੋ ਰੋਜ਼ਾਨਾ ਕੁਛ ਨਾ ਕੁਛ ਜਿਹੜੀਆਂ ਇੱਦਾਂ ਦੀਆਂ ਮਾੜੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ, ਅਤੇ ਜਿਉਂ ਹੁਣ ਦੇਖੋ ਦੂਜਾ ਹਫਤਾ ਜਿਹੜਾ ਇਸ ਬਿਲਡਿੰਗ ਕੋਲੈਪਸ ਦਾ ਜਿਹੜਾ ਉਹ ਹੋ ਚੁੱਕਾ ਆ, ਜਿਸ ਕਰਕੇ ਬਚਣ ਵਾਲਿਆਂ ਦੀ ਜਿਹੜੀ ਉਮੀਦ ਆ ਐਵਰੀ ਸੈਕਿੰਡ ਇਟਸ ਫੇਡਿੰਗ, ਉਹ ਹੌਲੀ ਹੌਲੀ ਥੱਲੇ ਵੱਲ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਜੀ ਬਿਲਕੁਲ। ਬਾਕੀ ਦੇ ਜਿਹੜੇ ਯੂਨਿਟ ਸੀਗੇ ਖਰਾਬ ਹੋਏ, ਉਹਨਾਂ ਨੂੰ ਵੀ ਕੱਲ੍ਹ ਢਾਹ ਦਿੱਤਾ ਗਿਆ ਸੀ, ਅਸੀਂ ਖਬਰ ਸਾਂਝੀ ਕੀਤੀ ਸੀ। ਇਸੇ ਤਰ੍ਹਾਂ ਫਲੋਰੀਡਾ ਦੇ ਵਿੱਚ ਜਿਹੜਾ ਸਟੋਰਮ ਐਲਸਾ ਆ, ਉਹ ਕਾਫੀ ਜਿਹੜਾ ਕਹਿੰਦੇ ਵੀ ਤਾਕਤ ਫੜਦਾ ਜਾ ਰਿਹਾ ਹੈਗਾ। ਇਹ ਵੀ ਇੱਕ ਜਿਹੜਾ ਫਿਕਰ ਲੱਗਾ ਹੋਇਆ, ਕਹਿੰਦੇ ਵੀ ਇਹਦੇ ਨਾਲ ਬਹੁਤ ਤੇਜ਼ ਹਵਾਵਾਂ ਅਤੇ ਹੈਵੀ ਰੇਨ ਆ ਸਕਦੀ ਆ। ਮਿਆਮੀ ਬੇਸਡ US ਨੈਸ਼ਨਲ ਹਰੀਕੇਨ ਸੈਂਟਰ ਜਿਹੜਾ ਆ, ਉਹਨਾਂ ਨੇ ਇਹ ਦੱਸਿਆ ਹੈਗਾ। 60 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੇ ਕਿ 95 ਕਿਲੋਮੀਟਰ ਪਰ ਆਵਰ ਬਣਦਾ ਹੈਗਾ, ਹਵਾਵਾਂ ਤੇਜ਼ ਉੱਥੇ ਆ ਸਕਦੀਆਂ ਹੈਗੀਆਂ। ਪਰ ਸਰਜ ਜਿਹੜੀ ਆ ਕਹਿੰਦੇ ਪਈ 5 ਫੁੱਟ ਉੱਚੀ ਜਾ ਸਕਦੀ ਆ, ਜਿਹੜਾ ਸਮੁੰਦਰ ਦੇ ਵਿੱਚ ਹਵਾਵਾਂ ਦੇ ਨਾਲ। ਸੋ ਇਹਦੇ ਨਾਲ ਮਾਲੀ ਨੁਕਸਾਨ ਵੀ ਕਾਫੀ ਹੋ ਸਕਦਾ ਹੈ। ਸੋ ਉਹਦੀਆਂ ਵੀ ਜਿਹੜੀਆਂ ਕਾਫੀ ਤਿਆਰੀਆਂ ਜਿਹੜੀਆਂ ਕੀਤੀਆਂ ਹੋਈਆਂ ਆ। ਕਿਊਬਾ ਲਾਗੇ ਹੈਗਾ, ਕਿਊਬਾ ਦੇ ਵਿੱਚ ਵੀ ਇਹ ਕਾਫੀ ਸਟਰੋਂਗ ਹੋਊਗਾ, ਅਤੇ ਕਿਊਬਾ ਨੇ 1,80,000 ਦੇ ਕਰੀਬ ਜਿਹੜੇ ਲੋਕ ਆ, ਉਹ ਜਿਹੜਾ ਜਿੱਥੇ ਜ਼ਿਆਦਾ ਹੈਵੀ ਫਲੱਡਿੰਗ ਹੋ ਸਕਦੀ ਆ ਸਟੋਰਮ ਕਰਕੇ, ਉਸ ਏਰੀਏ ਤੋਂ ਕੱਢ ਲਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹ ਵੈਕਸੀਨੇਸ਼ਨਸ ਦੇ ਉੱਤੇ ਕਹਿੰਦੇ ਆ ਵੀ ਅੱਜ ਆਪਣੀ ਜਿਹੜੀ ਸਥਿਤੀ ਆ ਉਸ ਨੂੰ ਬੋਲਣਗੇ। 4 ਜੁਲਾਈ ਦਾ ਜਿਹੜਾ ਇਹਨਾਂ ਦਾ ਗੋਲ ਸੀਗਾ ਵੀ 70% ਅਮਰੀਕਾ ਨੂੰ ਟੀਕਾਕਰਨ ਉਸ ਦਾ ਕਰਨਾ, ਉਸ ਦੇ ਵਿੱਚ ਕਾਮਯਾਬੀ ਇਹਨਾਂ ਨੂੰ ਹਾਸਲ ਨਹੀਂ ਹੋਈ। ਪਹਿਲੇ 50% ਤੱਕ ਤੇਜ਼ੀ ਦੇ ਨਾਲ ਅਮਰੀਕਾ ਵੈਕਸੀਨੇਸ਼ਨ ਦੇ ਉੱਤੇ ਵਧਿਆ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸਪੀਡ ਆ ਬਹੁਤ ਜ਼ਿਆਦਾ ਸਲੋ ਡਾਊਨ, ਜਿਹੜੀ ਧੀਮੀ ਗਤੀ ਦੇ ਵਿੱਚ ਜਿਹੜੀ ਉਹ ਪਹੁੰਚੀ ਹੈਗੀ। 18 ਸਾਲ ਤੋਂ ਵੱਧ ਦੀ ਜਿਹੜੀ ਉਮਰ ਵਾਲੇ ਜਿਹੜੇ ਆ ਅਮਰੀਕਨਸ ਕੋਵਿਡ-19 ਦੀ ਵੈਕਸੀਨ ਲਗਵਾਉਣ ਦੇ ਵਿੱਚ ਜਿਨ੍ਹਾਂ ਨੂੰ ਘੱਟੋ ਘੱਟ 1 ਡੋਜ਼ ਲੱਗੀ ਹੋਏ, ਉਹ ਕਹਿੰਦੇ 67% 'ਤੇ ਹੀ ਜਿਹੜਾ ਉਹ ਅਟਕੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ 70% ਫੁੱਲੀ ਵੈਕਸੀਨੇਸ਼ਨ ਕਰਨ ਤੱਕ ਜਿਹੜਾ ਹੈ ਉਹ ਕਿੱਥੇ ਜਾਂਦੇ। ਕਹਿੰਦੇ 27 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਘੱਟੋ ਘੱਟ ਅਮਰੀਕਾ ਦੇ ਵਿੱਚ 70% ਲੋਕ ਹੈਗੇ ਨੇ ਜਿਨ੍ਹਾਂ ਨੇ 1 ਡੋਜ਼ ਜਿਹੜੀ ਆ ਉਹ ਲਗਵਾ ਲਈ ਹੈਗੀ ਆ। ਹੁਣ
ਆਪਾਂ ਕੱਲ੍ਹ ਦਾ ਵੀ ਸ਼ਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸ਼ੋਅ ਕੀਤਾ ਸੀ ਵੈਕਸੀਨੇਸ਼ਨਸ ਨੂੰ ਲੈ ਕੇ, ਡਾਕਟਰ ਪੰਕਜ ਵਿਜ ਨੇ ਆਪਾਂ ਨੂੰ ਇਸ ਦੇ ਪ੍ਰਤੀ ਕਾਫੀ ਵਧੀਆ ਜਿਹੜੀ ਜਾਣਕਾਰੀ ਆ ਉਹ ਆਪਾਂ ਨੂੰ ਦਿੱਤੀ ਆ। ਸੋ ਜਿਹੜੇ ਮਿਸ ਵੀ ਕਰ ਗਏ ਹੋਣ ਉਹ ਮੁੜ ਦੁਬਾਰਾ ਸਾਡੇ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਸ ਨੂੰ ਜਿਹੜਾ ਉਹ ਸੁਣ ਸਕਦੇ। ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ ਆ। ਸੋ ਡੈਲਟਾ ਵੇਰੀਐਂਟ ਦੇ ਖਿਲਾਫ ਜਿਹੜਾ ਖਤਰਾ ਆ ਉਹ ਬਣਿਆ ਆ, ਪਰ ਕਹਿੰਦੇ ਵੀ ਇਹ ਜਿਹੜੀਆਂ ਵੈਕਸੀਨੇਸ਼ਨਸ ਆ ਉਹਨਾਂ ਦੇ ਇਹ ਜਿਹੜੀਆਂ ਵੈਕਸੀਨੇਸ਼ਨਸ ਆ, ਇਹ ਟੀਕੇ ਆ ਜਿਹੜੇ ਉਸ ਦੇ ਖਿਲਾਫ ਲੜਨ ਦੇ ਵਿੱਚ ਸਰੀਰ ਦੀ ਸਮਰੱਥਾ ਆ ਉਸ ਨੂੰ ਜਿਹੜੀਆਂ ਉਹ ਵਧਾਉਂਦੀਆਂ ਆ। ਜਿਹੜੀਆਂ ਬਹੁਤ ਜ਼ਿਆਦਾ ਸਵੀਅਰ ਇਲਨੈਸ ਆ ਉਸ ਨੂੰ ਰੋਕਣ ਦੇ ਵਿੱਚ ਜਿਹੜੀ ਆ ਉਹ ਕਾਮਯਾਬੀ ਇਹ ਵੈਕਸੀਨੇਸ਼ਨਸ ਜਿਹੜੀਆਂ ਉਹ ਦਿੰਦੀਆਂ ਨੇ। ਸੋ ਇਹ ਇੱਕ ਚੰਗੀ ਜਿਹੜੀ ਖਬਰ ਇਸ ਚੀਜ਼ ਦੇ ਨਾਲ ਜਿਹੜੀ ਉਹ ਹੈਗੀ ਆ। ਪਰ ਚਲੋ ਕਹਿੰਦੇ ਵੀ ਹੁਣ ਡੋਰ ਟੂ ਡੋਰ ਜਿਹੜਾ ਉਹ ਜਾਣ ਬਾਰੇ ਸੋਚ ਰਹੇ ਆ ਜਿਹੜੇ ਪ੍ਰੈਜ਼ੀਡੈਂਟ ਬਾਈਡਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਵੈਕਸੀਨੇਸ਼ਨ ਦੇ ਪ੍ਰਤੀ ਜਾਗਰੂਕ ਜਿਹੜਾ ਉਹ ਕੀਤਾ ਜਾ ਸਕੇ। ਡੋਰ ਟੂ ਡੋਰ ਆਊਟਰੀਚ ਜਿਹੜੀਆਂ ਟਾਰਗੇਟਿਡ ਕਮਿਊਨਿਟੀਜ਼ ਹੈਗੀਆਂ ਆ, ਕੁਛ ਮੁੱਖ ਜਿਹੜੇ ਭਾਈਚਾਰੇ ਹੈਗੇ ਉਹਨਾਂ ਤੱਕ ਜਿਹੜਾ ਉਹ ਲਿਆਂਦਾ ਜਾਵੇਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੈਕਸੀਨੇਸ਼ਨ ਦਾ ਐਫਰਟ ਕਿੱਥੇ ਤੱਕ ਜਿਹੜਾ ਉਹ ਪਹੁੰਚਦਾ ਹੈਗਾ ਆ। ਜੀ, ਜੇ ਵੈਕਸੀਨੇਸ਼ਨ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ, ਕਾਫੀ ਉਹ ਹੁਣ ਖਬਰ CNN ਨੇ ਵੀ ਡਿਟੇਲ ਦੇ ਵਿੱਚ ਕਵਰ ਕੀਤੀ ਆ ਵੀ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆ ਫਰਾਡ ਹੋ ਰਿਹਾ ਆ। ਕਹਿੰਦੇ ਵੀ 12 ਦੇ ਕਰੀਬ ਫੇਕ ਵੈਕਸੀਨੇਸ਼ਨ ਡਰਾਈਵਸ ਚੱਲੀਆਂ ਬੰਬੇ ਦੇ ਵਿੱਚ, ਮੁੰਬਈ ਦੇ ਵਿੱਚ, ਤੇ ਜਿੱਥੇ ਕਿ ਕਹਿੰਦੇ ਵੀ 2500 ਤੋਂ ਵੱਧ ਲੋਕਾਂ ਨੇ ਫੇਕ ਝੂਠੇ ਟੀਕੇ ਲਾ ਦਿੱਤੇ। ਤੇ ਜਿਹੜੀ ਆਰਗੇਨਾਈਜੇਸ਼ਨ ਟੀਕੇ ਲਾ ਰਹੀ ਸੀ ਉਹ 'ਚ ਡਾਕਟਰ ਵੀ ਸੀਗੇ, ਉਹਨਾਂ ਨੇ $28,000 USA ਦਾ ਜਿਹੜਾ ਬਣਦਾ ਆ ਉਹ ਉਹਨਾਂ ਨੇ ਕਮਾਇਆ ਗੌਰਮੈਂਟ ਤੋਂ। ਸੋ ਨਾਲ ਹੀ ਉਹਨਾਂ ਨੂੰ ਸਰਟੀਫਿਕੇਟ ਵੀ ਦੇ ਦਿੱਤੇ, ਸਾਰਾ ਕੁਛ। ਸੋ ਹੁਣ ਜਿਹੜੀ ਪੁਲਿਸ ਆ ਉਹ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਪਰ ਇੰਡੀਆ 'ਚ ਸਿਰਫ ਹਜੇ 4.5% ਲੋਕ ਜਿਹੜੇ ਆ ਉਹਨਾਂ ਦੇ ਵੈਕਸੀਨ ਲੱਗੇ ਆ। ਹੁਣ ਇਹ ਪਤਾ ਨਹੀਂ ਵੀ ਕਿੰਨੇ ਕੁ ਉਹਨਾਂ ਦੇ ਸਹੀ ਲੱਗੇ ਆ ਜਾਂ ਗਲਤ ਜਿਹੜੇ ਲੂਣ ਦੇ ਪਾਣੀ ਦੇ ਟੀਕੇ ਵਾਲੇ ਲੱਗੇ ਹੈਗੇ ਆ। ਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਮੈਨੂੰ ਪਤਾ ਨਹੀਂ ਸਵੇਰੇ ਤੁਸੀਂ ਮਿੰਟੂ ਗੁਰਸਰੀਆ ਹੁਣਾਂ ਨਾਲ ਕਵਰ ਕੀਤੀ ਸੀ ਕਿ ਨਹੀਂ। ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਜ਼ਾਲਮ ਅਫਸਰ ਇਜ਼ਾਰ ਆਲਮ ਜਿਹੜਾ ਆ ਉਹਦੀ ਮੌਤ ਹੋ ਗਈ ਹੈਗੀ ਆ। ਇਜ਼ਾਰ ਆਲਮ ਇਹ ਉਹ ਬੰਦਾ ਆ ਜਿਸ ਨੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਬੰਦੇ ਹੁੰਦੇ ਸੀ ਉਹਨਾਂ ਨੂੰ ਬਲੈਕ ਕੈਟ ਬਣਾ ਕੇ, ਉਹਨਾਂ ਨੂੰ ਦਸਤਾਰਾਂ ਸਜਾ ਕੇ, ਕਿਰਪਾਨਾਂ ਸਜਾ ਕੇ, ਜਿਹੜੇ ਖਾੜਕੂ ਸ਼ੋਅ ਕਰਨ ਦੇ ਲਈ ਲੋਕਾਂ ਦੇ ਘਰਾਂ ਦੇ ਵਿੱਚ ਲੁੱਟਮਾਰ ਕੀਤੀ, ਬੀਬੀਆਂ ਦੇ ਰੇਪ ਕੀਤੇ, ਤਾਂ ਕਿ ਜਿਹੜੀ ਸਿੱਖਾਂ ਦੀ ਮੂਵਮੈਂਟ ਆ ਉਸ ਨੂੰ ਖਤਮ ਕੀਤਾ ਜਾਵੇ। ਉਹ ਬਹੁਤ ਜ਼ਾਲਮ ਅਫਸਰ ਸੀ, ਉਹਦੀ ਅੱਜ ਮੌਤ ਹੋਈ ਹੈਗੀ ਆ। ਇਹ ਯੂਜ਼ਲੀ ਮੈਂ ਖਬਰ ਕਵਰ ਨਹੀਂ ਕਰਦਾ ਹੁੰਦਾ ਇੰਡੀਆ ਨਾਲ ਰਿਲੇਟਡ, ਪਰ ਕਿਉਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਅੱਜ ਦੀ ਡੇਟ 'ਚ ਅਮਰੀਕਾ 'ਚ ਵੀ ਹੈਗੇ ਆ। ਜੀ ਬਿਲਕੁਲ। ਨਕੋਦਰ ਕਾਂਡ ਦੇ ਵਿੱਚ ਜਿਹੜਾ ਸਾਕਾ ਹੋਇਆ ਸੀ ਉਹਦੇ ਲਈ ਜ਼ਿੰਮੇਵਾਰ ਸੀ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਸਿੱਖਾਂ ਪ੍ਰਤੀ ਹਮਦਰਦੀ ਘਟੀ ਵੀ, ਦੇਖੋ ਜੀ ਇਹ ਤਾਂ ਲੁੱਟਮਾਰ ਕਰਦੇ ਆ, ਉਹ ਗੌਰਮੈਂਟ ਦੇ ਪਾਲੇ ਹੋਏ ਗੁੰਡੇ ਸੀ। ਇਹ ਆਪਾਂ ਹੁਣ ਦੇਖਿਆ ਆ, ਪ੍ਰੂਵ ਵੀ ਹੋ ਚੁੱਕਾ। ਪਰ ਅਨਫੋਰਚੂਨੇਟ ਪਾਰਟ ਇਹ ਹੈ ਵੀ ਜਿਹੜੀ ਸਿੱਖਾਂ ਦੀ ਪਾਰਟੀ, ਖੁਦ ਦੀ ਅਕਾਲੀ ਪਾਰਟੀ ਸੀ, ਉਸਨੇ ਹੀ ਇਹਨਾਂ ਨੂੰ ਜਿਹੜਾ ਆ ਆਪਣਾ ਅਕਾਲੀ ਦਲ 'ਚ ਸ਼ਾਮਲ ਕੀਤਾ ਹੋਇਆ ਸੀ। ਸੋ ਇਹ ਖਬਰ ਆਪਾਂ ਸਾਂਝੀ ਕਰਨੀ ਸੀ ਜੀ। ਜੀ ਬਿਲਕੁਲ ਜੀ। ਆਲਮ ਸੈਨਾ ਕਰਕੇ ਜਿਹੜੇ ਆ ਉਹ ਇਸ ਦੀ ਜਿਹੜੀ ਗੁੰਡਾ ਬ੍ਰਿਗੇਡ ਆ ਉਹ ਉਸ ਟਾਈਮ ਦੇ ਉੱਤੇ ਜਾਣੀ ਜਾਂਦੀ ਸੀਗੀ ਖਾੜਕੂਆਂ ਦੀ ਸੂਹ ਦੇਣ ਦੇ ਵਿੱਚ, ਅਤੇ ਜਿਹੜੇ ਖਾੜਕੂਆਂ ਦਾ ਨਾਮ ਬਦਨਾਮ ਕਰਨ ਦੇ ਵਿੱਚ। ਬਹੁਤ ਸਾਰੇ ਜਿਹੜੇ ਕਾਂਡ ਬੱਸਾਂ 'ਚੋਂ ਕੱਢ ਕੇ ਜਿਸ ਦੇ ਵਿੱਚ ਖਾੜਕੂਆਂ ਨੂੰ ਬਦਨਾਮ ਕੀਤਾ, ਉਹ ਇਸ ਦੇ ਕਹਿੰਦੇ ਆ ਵੀ ਕਰਾਏ ਹੋਏ ਜਿਹੜੇ ਉਹ ਕਰ ਰਹੇ ਸੀਗੇ ਉਸ ਟਾਈਮ ਦੇ ਉੱਤੇ। ਸਾਰੀ ਪੁਲਿਸ ਵਾਲੇ ਜਿਹੜੇ ਉਹ ਬੜੇ ਜ਼ਾਲਮ ਸੀਗੇ। ਇਹ ਤਾਂ ਹੁਣ ਸਾਹਮਣੇ ਨਜ਼ਰ ਜਿਹੜਾ ਉਹ ਆ ਰਿਹਾ ਆ। ਉਦੋਂ ਦੀਆਂ ਛੱਡੋ, ਹੁਣ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਦੀ ਜਿਹੜੀਆਂ ਉਹ ਕਾਰਵਾਈਆਂ ਫਿਰ ਵੀ ਜਿਹੜੀਆਂ ਉਹ ਕਰੀ ਜਾ ਰਹੇ ਹੈਗੇ ਆ। ਸੋ ਇਹ ਜੇ ਇੱਕ ਜ਼ਰੂਰ ਘਟਨਾ ਜਿਹੜੀ ਇਹ ਵਾਪਰੀ ਆ। ਕਈਆਂ ਜਿਹੜੀ ਇੱਕ ਚੀਜ਼ ਦਾ ਕਹਿੰਦੇ ਆ ਵੀ ਅਫਸੋਸ ਬਹੁਤ ਸਾਰੇ ਜਿਹੜੇ ਚੀਜ਼ਾਂ ਨੂੰ ਆ ਵੀ ਇਹ ਨੈਚੁਰਲ ਮੌਤ ਜਿਹੜਾ ਆ ਉਹ ਕਿਉਂ ਜਿਹੜਾ ਉਹ ਮਰਿਆ, ਇਹ ਜ਼ਰੂਰ ਜਿਹੜੀ ਸਿੱਖ ਸਫ਼ਿਆਂ ਦੇ ਵਿੱਚ ਜਿਹੜੀ ਉਹ ਗੱਲ ਆ, ਚਰਚਾ ਆ, ਉਹ ਜ਼ਰੂਰ ਹੁੰਦੀ ਆ ਰਹੀ ਹੈਗੀ ਆ। ਕਿਉਂਕਿ ਸਿੱਖ ਪਰੰਪਰਾ ਦੇ ਮੁਤਾਬਕ ਉਸ ਦੇ ਜਿਹੜੇ ਦੇਖਦੇ ਜਾਈਏ ਤਾਂ ਉਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਚਾਹੁੰਦੇ ਸੀਗੇ ਵੀ ਇਹ ਇੱਥੋਂ ਦੁਨੀਆ ਤੋਂ ਇੱਦਾਂ ਨਾ ਰੁਖਸਤ ਜਿਹੜਾ ਉਹ ਹੋਵੇ। ਅਗਲੀ ਖਬਰ ਰਾਜਕਨਵੀਰ ਸਿੰਘ ਜਾਈਏ ਤੇ ਰੈਂਸਮਵੇਅਰ ਦੀ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀਆਂ ਕੰਪਨੀਆਂ ਨੂੰ USA ਦੇ ਵਿੱਚ ਅਟੈਕ ਕੀਤਾ ਗਿਆ ਹੈਗਾ।
ਹੁਣ ਜਿਹੜੇ ਨਵੇਂ ਫਿਗਰਸ ਆ ਰਹੇ ਆ 800 ਤੋਂ ਲੈ ਕੇ 1500 ਦੇ ਕਰੀਬ ਜਿਹੜੇ ਬਿਜ਼ਨੈਸਸ ਆ ਵਰਲਡ ਵਾਈਡ ਜਿਹੜੇ ਇਹ ਰੈਂਸਮਵੇਅਰ ਜਿਹਦਾ ਅਟੈਕ ਹੋਇਆ ਹੈਗਾ। $70 ਮਿਲੀਅਨ ਦੇ ਕਰੀਬ ਉਹਨਾਂ ਨੇ ਪੈਸੇ ਜਿਹੜੇ ਆ ਇਹਨਾਂ ਕੰਪਨੀਆਂ ਤੋਂ ਮੰਗੇ ਹੈਗੇ ਆ। ਇਹ ਨਿਊਜ਼ੀਲੈਂਡ, ਸਵੀਡਨ, USA, ਸੋ ਮੈਜੋਰਿਟੀ ਦੇ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ ਵੱਖ-ਵੱਖ ਕੰਪਨੀਆਂ ਨੂੰ ਕੋਈ ਰੀਟੇਲ ਸਟੋਰ ਕੋਈ ਕਿਸੇ ਤਰ੍ਹਾਂ ਦੇ ਉਹਨਾਂ ਦੇ ਉੱਤੇ ਜਿਹੜਾ ਆ ਇਸ ਰੈਂਸਮਵੇਅਰ ਦਾ ਅਟੈਕ ਕੀਤਾ ਗਿਆ ਸੀ। ਜੀ, ਹਾਊਸ ਦੀ ਇੱਕ ਪ੍ਰੋਬਲਮ ਸੋਲਵਰ ਕਾਕਸ ਹੈਗੀ ਹੈ ਜਿਸ ਦੇ ਵਿੱਚ 29 ਡੈਮੋਕ੍ਰੇਟ ਤੇ 29 ਰਿਪਬਲਿਕਨਸ ਇਸ ਕਾਕਸ ਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਦੇ ਵਿੱਚ ਅੱਜ ਇਹ ਪੇਸ਼ ਕੀਤਾ ਵੀ ਜਿਹੜਾ ਬਾਈ ਪਾਰਟੀਜ਼ਨ ਸੈਨੇਟ ਇਨਫਰਾਸਟ੍ਰਕਚਰ ਐਗਰੀਮੈਂਟ ਆ ਜਿਹੜਾ ਤਕਰੀਬਨ $1 ਟ੍ਰਿਲੀਅਨ ਦਾ 973 ਬਿਲੀਅਨ ਦਾ ਹੈਗਾ ਅਗਲੇ 5 ਸਾਲਾਂ ਦੇ ਲਈ। ਇਹ ਜਿਹੜਾ ਬਾਈ ਪਾਰਟੀਜ਼ਨ ਸੈਨੇਟ ਐਗਰੀਮੈਂਟ ਆ ਉਸ ਦਾ ਇਹ ਸਮਰਥਨ ਕਰਨ ਜਾ ਰਹੇ ਨੇ। ਸੋ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਨਫਰਾਸਟ੍ਰਕਚਰ ਦੇ ਉੱਤੇ ਵੀ ਜਿਹੜੀ ਆ ਉਹ ਗੱਲ ਜਿਹੜੀ ਉਹ ਕੀਤੀ ਸੀਗੀ। ਉਹ ਚਾਹੁੰਦੇ ਸੀਗੇ ਵੀ ਇਸ ਨੂੰ ਜਿਹੜਾ ਉਹ ਪਾਸ ਹੋਵੇ। ਰਿਪਬਲਿਕਨ ਦੇ ਸੈਨੇਟਰ ਜਿਹੜੇ ਓਹਾਇਓ ਤੋਂ ਰੌਬ ਪੋਰਟਮਨ ਤੇ ਐਰੀਜ਼ੋਨਾ ਦੀ ਡੈਮੋਕ੍ਰੇਟ ਸੈਨੇਟਰ ਕ੍ਰਿਸਟਨ ਸਿਨੇਮਾ ਇਹਨਾਂ ਦੇ ਜਿਹੜੇ ਸਾਂਝੇ ਜਿਹੜੇ ਕਹਿੰਦੇ ਆ ਵੀ ਤੌਰ ਦੇ ਉੱਤੇ ਬਾਈ ਪਾਰਟੀਜ਼ਨ ਸੈਨੇਟ ਐਗਰੀਮੈਂਟ ਜਿਹੜਾ ਉਹ ਹੋਇਆ ਸੀ ਜਿਸ ਦੇ ਵਿੱਚ $973 ਬਿਲੀਅਨ ਦੀ ਅਗਲੇ 5 ਸਾਲਾਂ ਤੇ ਉਸ ਦੇ ਵਿੱਚੋਂ $579 ਬਿਲੀਅਨ ਜਿਹੜੇ ਆ ਸਪੈਂਡਿੰਗ ਆ ਉਹ ਨਵੇਂ ਪ੍ਰੋਜੈਕਟਸ ਦੇ ਲਈ ਜਿਹੜੀ ਉਹ ਰੱਖੀ ਜਾ ਰਹੀ ਹੈਗੀ ਆ। ਤੇ ਇਹ ਜਿਹੜੀ ਨਵੀਂ ਸਪੈਂਡਿੰਗ ਆ ਇਸ ਦੇ ਵਿੱਚੋਂ $312 ਮਿਲੀਅਨ ਜਿਹੜੇ ਆ ਉਹ ਟਰਾਂਸਪੋਰਟੇਸ਼ਨ ਦੇ ਪ੍ਰੋਜੈਕਟ, 55 ਬਿਲੀਅਨ ਇਨਫਰਾਸਟ੍ਰਕਚਰ ਤੇ $65 ਬਿਲੀਅਨ ਜਿਹੜਾ ਬ੍ਰੌਡਬੈਂਡ ਦੇ ਲਈ ਜਿਹੜਾ ਉਹ ਵਰਤਿਆ ਜਾਵੇਗਾ। ਸੋ ਦੇਖਦੇ ਹਾਂ ਵੀ ਹੁਣ ਸੈਨੇਟ ਤੇ ਹਾਊਸ ਦੇ ਇੱਕ ਹਿਸਾਬ ਦੇ ਨਾਲ ਸਮਰਥਨ ਹੈਗਾ ਪਰ ਸੈਨੇਟ ਦੇ ਵਿੱਚ ਕੀ 60 ਵੋਟਾਂ ਇਹ ਇਨਫਰਾਸਟ੍ਰਕਚਰ ਪਲਾਨ ਦੇ ਲਈ ਹਾਸਲ ਹੋ ਜਾਣਗੀਆਂ ਉਹ ਅਜੇ ਵੀ ਵੱਡਾ ਸਵਾਲ ਹੈਗਾ। 5 ਰਿਪਬਲਿਕਨ ਜ਼ਰੂਰ ਜੁੜੇ ਨੇ ਪਰ ਫਿਰ ਵੀ ਇਹਨਾਂ ਨੂੰ 5 ਹੋਰ ਰਿਪਬਲਿਕਨਸ ਦੀ ਜ਼ਰੂਰਤ ਆ ਬਸ਼ਰਤੇ ਵੀ ਸਾਰੇ ਦੇ ਸਾਰੇ ਡੈਮੋਕ੍ਰੇਟਸ ਤੇ ਇੰਡੀਪੈਂਡੈਂਟ ਵੀ ਇਸ ਦਾ ਸਾਥ ਉਹ ਦਿੰਦੇ ਨੇ। ਤਾਂ ਜੀ, ਅਗਲੀ ਖਬਰ ਆਸਟਰੀਆ ਤੋਂ ਆ ਰਹੀ ਆ ਜਿੱਥੇ ਕਿ ਕਹਿੰਦੇ ਵੀ ਕਿਸੇ ਇੱਕ ਬੰਦੇ ਨੇ ਜਿਹੜੇ ਆ ਕੁਛ ਸੱਪ ਪਾਲੇ ਹੋਏ ਸੀ, ਪਾਈਥਨ ਪਾਲੇ ਹੋਏ ਸੀ ਤੇ ਉਸ ਦੇ ਘਰੋਂ ਇੱਕ 5.5 ਫੁੱਟ ਦੇ ਕਰੀਬ ਦਾ ਜਿਹੜਾ ਪਾਈਥਨ ਸੀ ਉਹ ਭੱਜ ਗਿਆ ਤੇ ਸਮਹਾਉ ਦੂਸਰੇ ਗੁਆਂਢੀਆਂ ਦੇ ਘਰਾਂ 'ਚ ਚਲਾ ਗਿਆ ਤੇ ਕਹਿੰਦੇ ਸਵੇਰੇ ਬੰਦਾ ਜਦੋਂ ਟਾਇਲਟ ਤੇ ਬੈਠਣ ਗਿਆ ਤੇ ਉਹਦੇ ਸੱਪ ਨੇ ਡੰਗ ਮਾਰਿਆ। ਸੋ ਹੁਣ ਇਹ ਪਤਾ ਕਰ ਰਹੇ ਆ ਵੀ ਉਹ ਕਿਸ ਤਰ੍ਹਾਂ ਜਿਹੜਾ ਸੱਪ ਆ ਉਹ ਟਾਇਲਟ ਦੇ ਵਿੱਚ ਚਲਾ ਗਿਆ ਹੈਗਾ। ਬਹੁਤ ਸਾਰੇ ਆਪਾਂ ਦੇਖਦੇ ਆ ਵੀ ਲੋਕਾਂ ਨੇ ਇੱਥੇ ਜਿਹੜੇ ਸੱਪ ਆ ਉਹ ਪੈਟ ਜਿਹੜੇ ਆ ਜੇ ਪਾਲਤੂ ਜਾਨਵਰ ਵਾਂਗ ਰੱਖੇ ਹੋਏ ਹੁੰਦੇ ਆ ਤੇ ਪਰ ਕਈ ਵਾਰ ਇਸ ਤਰ੍ਹਾਂ ਵੀ ਵਾਪਰ ਜਾਂਦਾ ਵੀ ਜਦੋਂ ਤੁਹਾਡੇ ਘਰੋਂ ਉਹ ਭੱਜ ਗਿਆ ਤੇ ਦੂਸਰੇ ਨੂੰ ਜਾ ਕੇ ਉਸਨੇ ਕੱਟ ਦਿੱਤਾ ਹੈਗਾ। ਯੂਜ਼ਲੀ ਕਹਿੰਦੇ ਵੀ ਇਹ ਜ਼ਹਿਰੀਲੇ ਸੱਪ ਨਹੀਂ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੋਵਾਂਗੇ ਤੇ ਅਪਡੇਟ ਅਮਰੀਕਾ ਦਾ ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਨੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ ਖੋਆ। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ
ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੋਰਾਂ ਨੂੰ 559 225 2824 559 225 2824। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ ਕੈਪੀਟਾਨ, Suite 103 Fresno, or visit fresnoimmigration.com। ਵਿਆਹੀ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤਾਂ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨ ਵਿਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ, 895 ਵੈਸਟ ਸ਼ਾਹ ਐਵੇਨਿਊ, ਕਲੋਵਿਸ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ ਆਪਣੇ ਨਾਲ ਜੁੜੇ ਹੋਏ ਨੇ। ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਜੀ ਤੇ ਆਓ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਹਰਜੋਤ ਸਿੰਘ ਜੀ ਸ਼ੁਰੂ ਜਿਹੜਾ ਉਹ ਕਰਦੇ ਆ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ, ਤੇ ਇਸ ਜਿਹੜੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਆ ਉਹ ਜਿਹੜੀ ਖਾਲਸਾ ਇੰਸ਼ੋਰੈਂਸ ਤੋਂ ਆਪਣੇ ਨਾਲ ਪਰਮਲ ਗੁਪਤਾ ਜੀ ਜਿਹੜੇ ਉਹ ਜੁੜਨਗੇ, ਤੇ ਉਹ ਅੱਜ ਆਪਣੇ ਨਾਲ ਕੁਝ ਇੰਸ਼ੋਰੈਂਸ ਦੇ ਜਿਹੜੇ ਨੁਕਤੇ ਆ ਉਹ ਸਾਂਝੇ ਜਿਹੜੇ ਉਹ ਕਰਨਗੇ। ਤੇ ਸਵਾਗਤ ਕਰਦੇ ਹਾਂ ਪਰਮਲ ਗੁਪਤਾ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। सत श्रीकाल गुरु जी, पंजाबी रेडियो सुनने वाले सभी को गुप्ता जी की प्यार भरी नमस्कार। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ ਆਪਾਂ ਜਿਹੜੀ ਇਹ ਗੱਲਬਾਤ ਆ ਸ਼ੁਰੂ ਕਰਦੇ ਹਾਂ। ਸੋ ਅੱਜ ਜਿਹੜਾ ਆਪਾਂ ਟੌਪਿਕ ਆ ਉਹ ਡਿਸਕਸ ਕਰਨਾ ਹੈ ਵਰਕਰ ਕੰਪਨਸੇਸ਼ਨ। ਸੋ ਗੁਪਤਾ ਜੀ ਆਪਾਂ ਜੇ ਸ਼ੁਰੂਆਤ ਕਰਦੇ ਜਾਈਏ, ਵਰਕਰ ਕੰਪ ਇੰਸ਼ੋਰੈਂਸ ਜਿਹੜੀ ਉਹ ਕੀ ਹੁੰਦੀ ਆ? बहुत ही बढ़िया क्वेश्चन किया वीर जी आपने कि वर्कर्स कंपनसेशन की होती है, वो की करती है, कैसे कवरेज करती है जी। तो वर्कर्स कंपनसेशन की होती है वीर जी, जब हमको अपन कोई भी बिजनेस या कोई फैक्ट्री एनी काइंड ऑफ द बिजनेस, जब वो कोई एम्प्लॉय हायर करते हैं तो उस एम्प्लॉय की काम के दौरान ड्यूरिंग द वर्क अगर कोई भी एक्सीडेंट होती है, सट लगती है, इंजर्ड होती है, हर्ट होता है, या रिपीटेडली काम करने से कोई भी सिकनेस आती है, तो उसकी कवरेज, ऑनगोइंग कवरेज, लाइक उसकी अगर सट लग गई है, वो 4 हफ्ते के लिए, 5 हफ्ते के लिए काम पे नहीं आ सकता, तो उसकी वेजेस को कवर करती है। उसको हॉस्पिटल जाना पड़ेगा, हॉस्पिटल के खर्चे कवर करती है, दवाइयों के खर्चे कवर करती है, उसकी एम्बुलेंस के खर्चे कवर करती है। तो वर्क रिलेटेड जो भी मुश्किल आएगी इसको, अगर इंजर्ड होता है, तो वो सारे खर्चे इंश्योरेंस कंपनी जो वर्कर्स कंपनसेशन की कैरियर कंपनी है वो उसको कवर करती है। तो जो एम्प्लॉयर होता है, एक तो उसको ये फायदा होता है कि वो टेंशन से बच जाता है। कई बार ऐसे सुनने में आता है कि अपना एम्प्लॉय काम करते के दौरान डिग पड़ा, कोई सट लग गई या कुछ और चोट लग गई उसको, तो कम से कम बिजनेस पे सू नहीं होता, उसके पास वर्कर कंपनसेशन है, पीस ऑफ माइंड है, गो टू द हॉस्पिटल, गो टू द डॉक्टर, सी द डॉक्टर, इंश्योरेंस कंपनी वो सारे कुछ कवर करती है। और जितने दौरान डॉक्टर रेस्ट के लिए बोलता है या वो काम पे नहीं आ सकता है, उतने दिन की लॉस ऑफ वेजेस जो है वो भी इंश्योरेंस कंपनी कवर करती है। तो ये वर्कर्स कंपनसेशन का ग्रेट फीचर है, और कैलिफोर्निया स्पेशली रिक्वायर करता है कि वर्कर कंपनसेशन होनी चाहिए बिफोर हायरिंग एन एम्प्लॉय। ठीक है। सो बहुत सारे स्टेट्स में ये बहुत जरूरी है कि पीस ऑफ माइंड, बिजनेस की पीस ऑफ माइंड के लिए। अदरवाइज ये भी अगर एक बार भी डॉक्टर के पास चले जाओ या एक बार भी हॉस्पिटल चले जाओ, हजारों डॉलर का खर्चा आता है। ਜੀ ਜੀ। ਸੋ ਬੇਸਿਕਲੀ ਜਿਹੜੇ ਹਰਜੋਤ ਜੀ ਵੀ ਇਹ ਜਿਹੜੀ ਵਰਕਰ ਕੰਪ ਆ ਇਹ ਇੱਕ ਤਾਂ ਵੀ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਲਾਇਬਿਲਿਟੀ ਤੋਂ ਵੀ ਬਚਾਉਂਦੀ ਹੈ? ਨਹੀਂ, ਲਾਇਬਿਲਿਟੀ ਜਿਹੜੀ ਆ ਉਹ ਬਿਜ਼ਨਸ ਓਨਰਸ ਪਾਲਿਸੀ ਹੁੰਦੀ ਆ, ਉਹਦੇ ਅੰਡਰ ਹੁੰਦੀ ਆ। ਠੀਕ ਸੋ ਹੈ। ਜਿਹੜੀ ਲਾਇਬਿਲਿਟੀ ਹੁੰਦੀ ਆ ਇੱਕ ਬੌਬ ਪਾਲਿਸੀਜ਼ ਉਹਨੂੰ ਕਹਿੰਦੇ ਆ। ਜਦੋਂ ਤੁਹਾਡੇ ਕੋਈ ਸਟੋਰ ਦੇ ਅੰਦਰ ਬੰਦਾ ਆਇਆ ਜਾਂ ਤੁਹਾਡੇ ਕੰਮ ਕਰ ਰਿਹਾ ਕੋਈ ਨਾਟ ਯੂਅਰ EMPLOYE, ਜੀ। ਉਹ ਉਹਦੇ ਸੱਟ ਲੱਗ ਜਾਏ ਕੁਛ, ਉਹਨੂੰ ਕਵਰ ਕਰਦੀ ਆ। ਜਿਹੜੀ ਵਰਕਰਸ ਕੰਪ ਆ ਇਹ ਜਿਹੜੇ ਤੁਹਾਡੇ EMPLOYE ਆ, ਜਿਹੜੇ ਤੁਹਾਡੇ ਕੰਮ ਕਰਦੇ ਆ, ਉਹਨਾਂ ਦੇ ਲਈ ਇਹ ਜ਼ਰੂਰੀ ਆ। ਸੋ ਹਰ ਇੱਕ EMPLOYER, ਚਾਹੇ ਉਹ ਬਿਊਟੀ ਸ਼ਾਪ ਆ, ਲਿਕਰ ਸਟੋਰ ਆ, ਗਰੋਸਰੀ ਸਟੋਰ ਆ, ਕੰਸਟਰਕਸ਼ਨ ਕੰਪਨੀ ਆ, ਐਗਰੀਕਲਚਰ ਖੇਤਾਂ ਵਾਲੇ ਹੈਗੇ ਆ, ਹਰ ਇੱਕ ਨੂੰ ਜਿਹੜੀ ਵਰਕਰਸ ਕੰਪ ਰਿਕੁਆਇਰਡ ਆ ਐਜ਼ ਲੌਂਗ ਐਜ਼ ਤੁਹਾਡਾ ਇੱਕ ਵੀ EMPLOYE ਹੈਗਾ। ਇਹ ਕੈਲੀਫੋਰਨੀਆ ਦਾ ਜਿਹੜਾ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਹੈਗਾ। ਬਹੁਤ ਵਾਰ ਸਾਡੇ ਰੇਡੀਓ ਸਟੇਸ਼ਨ ਤੇ ਲੋਕ ਕਾਲਾਂ ਵੀ ਕਰਦੇ, ਭਾਈ ਜੀ ਸਾਡੇ ਸੱਟ ਲੱਗ ਗਈ, ਲੱਤ ਟੁੱਟ ਗਈ, ਸਾਡੀ ਇੰਸ਼ੋਰੈਂਸ ਨਹੀਂ ਸੀ, ਕੀ ਕੀਤਾ ਜਾਵੇ। ਸੋ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਜਿਹੜੀ ਆ ਉਹ ਇਸ ਨੂੰ ਹੈਂਡਲ ਕਰਦੀ ਆ। ਜਿਹੜਾ ਉਹਨਾਂ ਦਾ ਆਰਟੀਕਲ ਕੈਲੀਫੋਰਨੀਆ ਇੰਸ਼ੋਰੈਂਸ ਐਂਡ ਸਿਕਿਉਰਿਟੀ ਕੋਡ ਦਾ ਹੈਗਾ 3700, ਉਹਦਾ ਬਿਲਕੁਲ ਉਹਨਾਂ ਨੇ ਲਿਖਿਆ ਵੀ ਐਵਰੀ EMPLOYER ਐਕਸੈਪਟ ਦਾ ਸਟੇਟ shall secure the payment of compensation in one or more of the following ways। ਜਿਹਦੇ 'ਚ ਇਹ ਆ ਭਈ ਇੰਸ਼ੋਰਡ ਜਿਹੜਾ EMPLOYER ਆ ਉਹਨੂੰ ਵਰਕਰਸ ਕੰਪ ਲੈਣੀ ਜਿਹੜੀ ਆ ਜ਼ਰੂਰੀ ਹੈਗੀ ਆ। ਤੇ ਹਰਜੋਤ ਸਿੰਘ ਜੀ ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਬਹੁਤ ਵਾਰੀ ਕੀ ਹੁੰਦਾ ਵੀ ਕਿਸੇ ਜਿਹੜਾ ਆਪਣਾ ਜਿਹੜਾ EMPLOYER ਹੁੰਦਾ, ਜਿਹਨਾਂ ਬਿਜ਼ਨਸ ਹੁੰਦਾ, ਖੁਦ ਹੀ ਉੱਤੇ ਕੰਮ ਕਰ ਰਿਹਾ ਆ। ਸੋ ਬੰਦਾ ਕਹਿੰਦਾ ਯਾਰ ਮੈਨੂੰ ਜੇ ਕੁਛ ਹੋ ਜਾਊਗਾ ਕੋਈ ਨਹੀਂ, ਮੈਂ ਟੇਕ ਕੇਅਰ ਕਰ ਲੂੰਗਾ। ਕੀ ਉਸ ਸਥਿਤੀ ਦੇ ਵਿੱਚ ਉਹਨੂੰ ਵੀ ਵਰਕਰ ਕੰਪ ਲੈਣੀ ਚਾਹੀਦੀ ਆ ਜਾਂ ਹੋਣੀ ਚਾਹੀਦੀ ਆ?
ਨਹੀਂ, ਉਹਨੂੰ ਜ਼ਰੂਰਤ ਨਹੀਂ ਜੇ ਉਹ ਖੁਦ ਬੰਦਾ ਕੰਮ ਕਰ ਰਿਹਾ, ਉਹਦੀ ਉਹਦੀ ਹੈਲਥ ਇੰਸ਼ੋਰੈਂਸ ਵਗੈਰਾ ਹੈਗੀ ਆ। ਪਰ ਹੁਣ ਤੁਸੀਂ ਦੇਖੋ ਨਾ ਵੀ ਜੇ ਈਵਨ ਛੋਟੇ ਤੋਂ ਛੋਟਾ ਵੀ ਸਟੋਰ ਆ, ਕਦੇ ਹੋ ਹੀ ਨਹੀਂ ਸਕਦਾ ਵੀ ਜੇ 15 ਘੰਟੇ 14 ਘੰਟੇ ਖੋਲਦੇ, ਇੱਕ ਬੰਦਾ ਇੰਨੇ ਘੰਟੇ ਕਿੱਦਾਂ ਕੰਮ ਕਰ ਲੂਗਾ। ਜੀ ਪਾਰਟ ਟਾਈਮ ਰੱਖਿਆ ਹੋਊਗਾ ਜਾਂ ਕੁਛ ਨਾ ਕੁਛ, ਹੈ ਨਾ। ਸੋ ਜ਼ਰੂਰ ਚਾਹੇ ਤੁਹਾਡੇ ਪਾਰਟ ਟਾਈਮ ਵੀ ਬੰਦਾ ਆ, ਤੁਹਾਨੂੰ ਜਿਹੜੀ ਆ ਇੰਸ਼ੋਰੈਂਸ ਲੈਣੀ ਚਾਹੀਦੀ ਆ ਵਰਕਰਸ ਕੌਮ। ਤੇ ਜੇ ਤੁਸੀਂ ਨਹੀਂ ਲੈਂਦੇ, ਜੇ ਪੈਨਲਟੀਜ਼ ਦੀ ਗੱਲ ਕਰਦੇ ਜਾਈਏ, ਮੈਂ ਬਹੁਤ ਸਾਲ ਪਹਿਲਾਂ ਵੀ ਇੱਕ ਖਬਰ ਸ਼ੇਅਰ ਕੀਤੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ 'ਚ ਇੱਕ ਇੰਡੀਅਨ ਰੈਸਟੋਰੈਂਟ ਸੀਗਾ, ਤੇ ਉੱਥੇ ਉਹਨਾਂ ਦੇ ਇੱਕ EMPLOYEE ਕੰਮ ਕਰਦੇ ਤੇ ਉਹਦੀ ਉਂਗਲੀ ਵੱਢੀ ਗਈ, ਥੋੜੀ ਕੱਟ ਹੋਈ, ਜਿੱਦਾਂ ਪੂਰੀ ਤਰ੍ਹਾਂ ਨਹੀਂ ਵੱਢ ਹੋਈ। ਉਹ ਹਸਪਤਾਲ ਗਿਆ ਤੇ ਉਹਨੂੰ ਦੱਸਤਾ ਵੀ ਮੈਂ ਇੱਥੇ ਕੰਮ ਕਰਦਾ ਸੀ। ਉਹਨੇ ਚੈੱਕ ਕੀਤਾ, ਉਹਨਾਂ ਕੋਲ ਵਰਕਰਸ ਕੌਮ ਨਹੀਂ ਸੀ। ਉਹ ਰਿਪੋਰਟ ਕਰਤਾ ਡਿਪਾਰਟਮੈਂਟ ਆਫ ਜਿਹੜੀ ਲੇਬਰ ਤੇ ਇੰਡਸਟਰੀਅਲ ਰਿਲੇਸ਼ਨਸ ਆ, ਉਹਨਾਂ ਦੇ ਜਦੋਂ 2 EMPLOYEE ਚੈੱਕ ਕਰਨ ਗਏ ਸਵੇਰੇ ਸਵੇਰੇ ਉਸ ਰੈਸਟੋਰੈਂਟ ਨੂੰ, ਤੇ ਉੱਥੇ ਸਪੈਨਿਸ਼ ਮੂਲ ਦੇ ਲੋਕ ਕੰਮ ਕਰਦੇ ਸੀ। ਯੂਜ਼ਲੀ ਕੀ ਹੁੰਦਾ, ਜਿਹੜੇ ਗਵਰਨਮੈਂਟ EMPLOYEES ਆ, ਇੱਦਾਂ ਦੇ ਜਿਹੜੇ ਇੰਸਪੈਕਟਰ ਹੁੰਦੇ ਆ, ਉਹਨਾਂ ਦੇ ਕੋਲ ਬੈਚ ਹੁੰਦਾ, ਉਹ ਜਿਹੜਾ ਪੁਲਿਸ ਵਾਂਗ ਲੱਗਦਾ ਵੀ ਇਹ ਪੁਲਿਸ ਦਾ ਬੈਚ। ਜਦੋਂ ਉਹਨੇ ਬੈਚ ਦਿਖਾ ਲਿਆ ਤੇ ਉਹ ਜਿਹੜੇ EMPLOYEE ਆ ਉੱਥੋਂ ਉਹ ਨੱਠ ਗਏ। ਉਹਨੇ ਸੋਚਿਆ ਵੀ ਸ਼ਾਇਦ ਇਮੀਗ੍ਰੇਸ਼ਨ ਵਾਲੇ ਆ, ਤੇ ਉਹ ਜਿਹੜੇ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਦੇ ਲੋਕ ਸੀ, ਉਹਨੇ ਸੋਚਿਆ ਵੀ ਸਮਥਿੰਗ ਰੋਂਗ ਆ, ਤੇ ਉਹਨੇ ਹੋਰ ਬੰਦੇ ਸੱਦ ਕੇ, ਪੁਲਿਸ ਸੱਦ ਕੇ ਉਹਨੂੰ ਸੀਜ਼ ਕਰਤਾ ਤੇ ਸਾਰੇ ਰੈਕਡ ਆਪਣੇ ਕਬਜ਼ੇ 'ਚ ਲੈ ਲਏ। ਕੀ ਹੋਇਆ ਵੀ ਪਿਛਲੇ 3 ਸਾਲਾਂ ਦੇ ਦੌਰਾਨ ਜਿੰਨੇ ਵੀ EMPLOYEE ਉਹਨੇ ਕੀਤੇ ਸੀ ਹਾਇਰ, ਯੂਜਲੀ ਆਪਾਂ ਨੂੰ ਪਤਾ ਹੀ ਆ ਵੀ ਰੈਸਟੋਰੈਂਟਸ ਦੇ ਵਿੱਚ ਪਾਰਟ ਟਾਈਮ ਸਟੂਡੈਂਟ ਬਹੁਤ ਕੰਮ ਕਰਦੇ ਹੁੰਦੇ ਆ, ਇੱਦਾਂ ਦੇ ਲੋਕ, ਹਨਾ, ਕਿਉਂਕਿ ਫੁੱਲ ਟਾਈਮ ਥੋੜੇ ਬੰਦੇ ਹੁੰਦੇ ਆ। ਸੋ 128 ਦੇ ਕਰੀਬ EMPLOYEE ਸੀ। ਇੱਕ ਤਾਂ ਉਹਨਾਂ ਨੇ ਰੈਸਟੋਰੈਂਟ ਨੂੰ ਉਦਣ ਲੌਕ ਲਾਤਾ ਤੇ $1,28,000 ਦਾ ਫਾਈਨ ਦੀ ਟਿਕਟ ਸੇਮ ਡੇ ਉਹਨੇ ਕੱਟੀ। ਤੇ ਉਹ ਤੋਂ ਬਾਅਦ ਉਹਨੂੰ ਇੰਸ਼ੋਰੈਂਸ ਲੈਣੀ ਪਈ। ਤੇ ਇਹ ਵੀ ਗੁਪਤਾ ਜੀ ਬਹੁਤ ਔਖਾ ਆ ਵੀ ਜੇ ਤੁਹਾਡੇ EMPLOYEE ਆਲਰੇਡੀ ਕੰਮ ਕਰਦੇ ਆ, ਤੁਹਾਡੇ ਕੋਲ ਵਰਕਰਸ ਕੌਮ ਹੈ ਨਹੀਂ, ਤਾਂ ਬਹੁਤ ਹਾਰਡ ਆ ਤੁਹਾਨੂੰ ਜਿਹੜੀ ਵਰਕਰਸ ਕੌਮ ਲੈਣੀ। ਤੇ ਜੇ ਤੁਹਾਨੂੰ ਮਿਲੂਗੀ ਵੀ, ਉਹ ਬਹੁਤ ਐਕਸਪੈਂਸਿਵ ਮਿਲੂਗੀ। ਸੋ ਅਲਟੀਮੇਟਲੀ ਕੀ ਹੋਇਆ, ਉਹ ਰੈਸਟੋਰੈਂਟ ਹਫ਼ਤੇ ਕੁ ਬਾਅਦ ਉਹਨਾਂ ਦੀ ਇੰਸ਼ੋਰੈਂਸ ਚਾਲੂ ਹੋ ਗਈ, ਪਰ ਉਹ ਉਹਨਾਂ ਦਾ ਇੱਕ ਬੰਦੇ ਦਾ ਮਾੜਾ ਜਿਹਾ ਦੇਖੋ ਉਂਗਲੀ ਦਾ ਨੁਕਸਾਨ ਹੋਣ ਤੋਂ ਬਾਅਦ $3.5 ਲੱਖ ਦੇ ਕਰੀਬ ਉਹਨਾਂ ਦੇ ਪੈਸੇ ਲੱਗੇ, ਸਣੇ ਵਕੀਲ, ਸਣੇ ਸਾਰਾ ਕੁਛ। ਇਹ ਜੇ ਆਪਾਂ ਪੈਨਲਟੀਜ਼ ਫਰਾਡ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਇੱਕ ਐਗਰੀਕਲਚਰ ਕੰਪਨੀ ਪਿਛਲੇ ਸਾਲ ਹੀ ਆ, ਉਹ ਜਿਹੜਾ ਮਰਸਡ ਏਰੀਏ ਦੇ ਵਿੱਚ ਉਹਨਾਂ ਨੂੰ $2.5 ਮਿਲੀਅਨ ਦਾ ਵਰਕਰਸ ਕੌਮ ਦਾ ਫਰਾਡ ਹੋਇਆ ਸੀ, ਫਾਈਨ ਹੋਇਆ ਸੀ। $4 ਮਿਲੀਅਨ ਦਾ ਇੱਕ ਆਕਸਨਰਡ ਦੀ ਕੰਸਟਰਕਸ਼ਨ ਕੰਪਨੀ ਸੀ, ਉਹਨਾਂ ਨੂੰ ਜਿਹੜਾ ਫਾਈਨ ਹੋਇਆ ਸੀ। ਉਹਨਾਂ ਦੇ ਕਿੰਨੇ EMPLOYEE ਕੰਮ ਕਰਦੇ ਸੀ, ਉਹ ਜਾਂ ਤਾਂ ਰਿਪੋਰਟ ਨਹੀਂ ਕਰਦੇ ਸੀ, ਘੱਟ ਰਿਪੋਰਟ ਕਰਦੇ ਸੀ। ਜੀ ਬਿਲਕੁਲ। ਸੋ ਇਹ ਮੈਂ ਤੁਹਾਨੂੰ ਨਾਲ ਹੀ ਜਿਹੜਾ ਗੁਪਤਾ ਜੀ ਤੇ ਹਰਜੋਤ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਖਾਲਸਾ ਇੰਸ਼ੋਰੈਂਸ ਏਜੰਸੀ ਆ ਉਹ ਕਿਹਨਾਂ ਦੇ ਨਾਲ ਕੰਮ ਕਰਦੀ ਹੈ ਵਰਕਿੰਗ ਕੌਮ ਇੰਸ਼ੋਰੈਂਸ ਜਿਹੜੀ ਉਹ ਲੈਣ ਦੇ ਲਈ? राजकरण जी, कैलिफोर्निया स्टेट रिक्वायर करता है कि आप एम्प्लॉय हायर करने से पहले आप एम्प्लॉय वर्क पे आए, उससे पहले उसकी वर्कर कंपनसेशन होनी चाहिए। अच्छा, ठीक है। विदाउट वर्कर कंपनसेशन अगर आप एम्प्लॉय हायर करते हैं तो ये वायलेशन ऑफ द लॉ है। ओके। ਤੇ ਇਹਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ, ਫਿਰ ਉਸ ਦੇ ਵਿੱਚ ਫਾਈਨ ਫਿਰ ਕਾਫੀ ਹੁੰਦੇ ਆ ਜੇ ਵਰਕਰ ਕੌਂਪ ਜਿਹੜੀ ਉਹ ਨਹੀਂ ਲੈਂਦੇ ਆ। ਕੀ ਲੇਟ ਵਰਕਰ ਕੌਂਪ ਲੈਣ ਦੇ ਨਾਲ ਵੀ ਫਿਰ ਫਾਈਨ ਹੁੰਦੇ ਆ ਹਰਜੋਤ ਸਿੰਘ ਜੀ? ਉਹ ਤਾਂ ਸੇਮ ਹੀ ਆ ਨਾ, ਜਿਸ ਟਾਈਮ ਦੇ ਉੱਤੇ ਤੁਹਾਡੇ ਇੰਸ਼ੋਰੈਂਸ ਨਹੀਂ ਸੀ, ਜੇ ਬੰਦੇ ਦੀ ਉੱਥੇ ਡੈਥ ਹੋ ਜਾਂਦੀ, ਸੱਟ ਲੱਗ ਜਾਂਦੀ ਆ, ਤਾਂ ਉਹ ਤੁਹਾਡੀ ਇੰਸ਼ੋਰੈਂਸ ਨਹੀਂ ਸੀ, ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਕੋ ਕੰਪਲੇਂਟ ਚੱਲ ਗਈ, ਤਾਂ ਫਾਈਨ ਤਾਂ ਹੋਣਾ ਹੀ ਹੋਣਾ ਆ ਤੁਹਾਡਾ। ਤੇ ਚਾਹੇ ਤੁਸੀਂ ਬਾਅਦ ਚ ਇੰਸ਼ੋਰੈਂਸ ਲੈ ਲਓ। लेबर डिपार्टमेंट आ जानी है, वो लेबर अटॉर्नी इतने कॉस्टली हैं, इतने एक्सपेंसिव हैं। जी बिल्कुल। सो बिल्कुल जी एक बात मैंने ये बात भी कहनी है कि ये एक्सपेंस जो है वर्कर कंपनसेशन की, खालसा इंश्योरेंस के पास मोर देन हमारे पास 10 से ज्यादा हमारे पास कैरियर्स हैं। तो हमारी ड्यूटी ये होती है कि अगर कोई भी अपना कस्टमर या कोई कस्टमर नहीं भी है, हमारा कोई कस्टमर नहीं भी है, वो अपनी वर्कर्स कंपनसेशन के रेट चेक कराना चाहता है कि भाई जी मेरे पास वर्कर कंपनसेशन ऑलरेडी है, तुसी प्लीज चेक करके बता दो कि मेरी एक्सपेंसिव है या तुसी इससे सस्ती दे सकते हो। तो अपन के पास मोर देन 10 कैरियर्स हैं ऑल ओवर द यूएसए जो 50 स्टेट्स में काम करते हैं, और वेरी वेरी कॉम्पिटिटिव रेट्स हमारी ड्यूटी है कि उसको ला के देना। तो उसके मनी भी सेव करनी, पीस ऑफ माइंड भी देनी, और नाल उसको एजुकेशन भी देना कि वर्कर्स कंपनसेशन कैसे काम करती है, की करना चाहिए की नहीं करना चाहिए। और थर्ड वेरी वेरी इंपॉर्टेंट कि उसकी क्लास कोड को क्लासिफाई करना
कि बंदा क्या काम करता है। बहुत सी मैंने एक दो जगह देखी है मेरे कस्टमर के, जिन्होंने अपनी पॉलिसी चेक कराई, उनका कस्टमर जो है, उनका जो एम्प्लॉय है, वो काम कुछ और करता है और उसकी क्लास और कुछ और दिखाई हुई है एजेंट ने। वो बहुत बड़ी गलत बात है, क्योंकि अगर आपका एम्प्लॉय जो काम करता ही नहीं है और आपके वर्कर कंपनसेशन में वो क्लास कोड है ही नहीं, तो इंश्योरेंस कंपनी कवर ही नहीं करनी। तो ये भी बहुत ही इंपॉर्टेंट है कि आपका एजेंट जो है वो इतना एक्सपीरियंस होल्ड हो कि वो आपके वर्कर्स की करेक्ट क्लास कोड को क्लासिफाई करे इंश्योरेंस कंपनी में। ਜੀ ਜੀ ਸੋ ਬਿਲਕੁਲ ਰਾਜਕਵੀਰ ਸਿੰਘ ਜੀ ਗੁਪਤਾ ਜੀ, ਅਸੀਂ 1992 ਤੋਂ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਕੱਲੇ ਕੈਲੀਫੋਰਨੀਆ ਨਹੀਂ, ਲਗਭਗ ਅਮਰੀਕਾ ਦੀਆਂ ਜਿੰਨੀਆਂ ਸਟੇਟਾਂ 'ਚ ਮੈਕਸੀਮਮ ਆਪਣੇ ਪੰਜਾਬੀ ਜਾਂ ਇੰਡੀਅਨ ਲੋਕ ਰਹਿੰਦੇ ਆ, ਉੱਥੇ ਅਸੀਂ ਬਿਜ਼ਨਸ ਕਰਦੇ ਹੈਗੇ ਆ। ਜ਼ਰੂਰ ਤੁਸੀਂ ਕਾਲ ਕਰਕੇ ਸਾਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਜਿਸ ਤਰ੍ਹਾਂ ਗੁਪਤਾ ਜੀ ਨੇ ਦੱਸਿਆ, ਇਹ ਕਾਫੀ ਕੰਪਲੀਕੇਟਡ ਜਿਹੜਾ ਬਿਜ਼ਨਸ ਹੈਗਾ ਆ, ਕਿੱਦਾਂ ਉਹਨੂੰ ਲਿਖਣਾ, ਜੇ ਤੁਹਾਡੇ ਕੋਲ ਐਕਸਪਰਟ ਬੰਦਾ ਹੋਊਗਾ ਉਹੀ ਕਰ ਸਕਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਜਿਹੜੇ ਬਿਜ਼ਨਸ ਕਰਦੇ, ਕੰਮ ਕਰਦੇ ਆ ਸਟੋਰ ਤੇ, ਜਾਂ ਜਿਨ੍ਹਾਂ ਦਾ ਬਿਜ਼ਨਸ ਹੈ ਕਿਸੇ ਤਰ੍ਹਾਂ ਦਾ ਵੀ, ਉਹਨੂੰ ਉਹਦੇ ਬਾਰੇ ਪਤਾ ਹੁੰਦਾ, ਬਾਕੀ ਚੀਜ਼ਾਂ ਬਾਰੇ ਬਹੁਤ ਔਖਾ ਆ ਨੌਲੇਜ ਲੈਣਾ। ਮੈਂ ਤੁਹਾਨੂੰ ਇੱਕ ਲਿਕਰ ਸਟੋਰ ਦੀ ਐਗਜ਼ਾਮਪਲ ਦਿੰਦਾ। ਮੰਨ ਲਓ ਵੀ ਇੱਕ ਲਿਕਰ ਸਟੋਰ ਆ, ਉਹਦੀ ਵਰਕਰਸ ਕੌਮ ਲਈ ਹੈ, ਸਾਡਾ ਕੋਈ ਕਿਸੇ ਦਾ ਕਸਟਮਰ ਸੀ, ਸਾਨੂੰ ਕਾਲ ਕੀਤੀ। ਸੋ ਹੁਣ ਉਸ ਲਿਕਰ ਸਟੋਰ ਦੇ ਵਿੱਚ ਇੱਕ ਬੂਚੜ ਵੀ ਆ, ਉਹ ਮੀਟ ਵੇਚਦੇ ਆ, ਹਨਾ, ਉਹਦੇ 'ਚ ਕੈਸ਼ੀਅਰ ਵੀ ਆ, ਉਹਨਾਂ ਦੇ ਇੱਕ ਆਫਿਸ ਦਾ ਵੀ ਆ। ਸੋ ਹਰ ਇੱਕ ਜਿਹੜਾ ਕਲਾਸ ਆ, ਉਹਦਾ ਰੇਟ ਅਲੱਗ-ਅਲੱਗ ਆ। ਜਿਹੜਾ ਬੂਚੜ ਦਾ ਕੰਮ ਕਰਦਾ, ਜਿਹੜਾ ਮੀਟ ਵੱਢਦਾ ਆ, ਉਹਦਾ ਰੇਟ ਬਹੁਤ ਹਾਈ ਹੁੰਦਾ, ਕਿਉਂਕਿ ਉਹ ਜਦੋਂ ਵੱਢਦਾ ਆ ਕਿਤੇ ਉਹਦੀ ਆਪਣੀ ਉਂਗਲ ਵੀ ਕੱਟ ਹੋ ਸਕਦੀ ਆ। ਜਿਹੜਾ ਕੈਸ਼ੀਅਰ ਆ, ਉਹਦਾ ਕੰਮ ਵੀ ਰਿਸਕੀ ਆ, ਸ਼ੂਟਿੰਗ ਹੋ ਸਕਦੀ, ਕੁਛ ਹੋ ਸਕਦਾ। ਜਿਹੜਾ ਆਫਿਸ ਦਾ ਕੰਮ ਹੈਂਡਲ ਕਰਦਾ, ਮਨੀ ਇਕੱਠਾ ਕਰਦਾ ਆ, ਪੇਪਰ ਵਰਕ ਕਰ ਰਿਹਾ, ਪਿੱਛੇ ਆਫਿਸ ਬੈਠਾ, ਉਹਦਾ ਸਭ ਤੋਂ ਘੱਟ ਰਿਸਕੀ ਹੈਗਾ। ਸੋ ਕਲਾਸ ਕੋਡ ਡਿਫਰੈਂਟ ਹੁੰਦੀ ਆ। ਸੋ ਉਸ ਕਲਾਸ ਕੋਡ ਦੇ ਹਿਸਾਬ ਨਾਲ ਜੇ ਆਪਾਂ ਕਰਾਂਗੇ ਤਾਂ ਬਹੁਤ ਸਾਰਿਆਂ ਦੇ ਰੇਟ ਜਿਹੜੇ ਆ ਉਹ ਬਚ ਜਾਂਦੇ ਹੈਗੇ। ਇਸੇ ਤਰ੍ਹਾਂ ਮੈਂ ਟਰੱਕਿੰਗ ਕੰਪਨੀ ਦੀ ਐਗਜ਼ਾਮਪਲ ਦਿੰਦਾ। ਜੇ ਟਰੱਕਿੰਗ ਕੰਪਨੀਆਂ ਮੰਨ ਲਓ ਉਹਨਾਂ ਦੇ 40 ਟਰੱਕ ਹੈਗੇ ਆ, ਸੋ ਉਹਨਾਂ ਦੇ ਟਰੱਕ ਡਰਾਈਵਰ ਵੀ ਹੈਗੇ ਆ, ਮਕੈਨਿਕ ਵੀ ਹੈਗੇ ਆ, ਉਹਨਾਂ ਦੇ ਆਫਿਸ 'ਚ ਕੰਮ ਕਰਨ ਵਾਲੇ ਆ, ਡਿਸਪੈਚਰਸ ਹੈਗੇ। ਸੋ ਹਰ ਇੱਕ ਕਲਾਸ ਕੋਡ ਦਾ ਡਿਫਰੈਂਟ ਰੇਟ ਹੁੰਦਾ ਆ। ਸੋ ਜਿਹੜਾ ਐਕਸਪੀਰੀਅੰਸਡ ਏਜੰਟ ਹੁੰਦਾ, ਉਹਨੂੰ ਪਤਾ ਵੀ ਕਿਹੜੀ ਕਲਾਸ ਕੋਡ 'ਚ ਕਿੰਨੇ ਇੰਪਲਾਈ, ਕਿਸ ਤਰ੍ਹਾਂ ਜਿਹੜੇ ਆ ਉਹਨਾਂ ਨੂੰ ਸਹੀ ਉਹਨਾਂ ਦੀ ਰੇਟਿੰਗ ਕਰਨੀ ਆ। ਜੀ ਬਿਲਕੁਲ। ਤੇ ਇਹਨਾਂ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਗੁਪਤਾ ਜੀ ਦੇ ਨਾਲ ਜਾਂ ਹਰਜੋਤ ਸਿੰਘ ਹੁਣਾਂ ਦੇ ਨਾਲ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵਿੱਚ, ਤਾਂ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰ ਲਓ। ਨੰਬਰ ਇਹਨਾਂ ਦਾ ਹੈ 408 272 2500 4082722500 ਦੇ ਉੱਤੇ। ਤੇ ਬਿਲਕੁਲ ਹਰਜੋਤ ਸਿੰਘ ਜੀ, ਗੁਪਤਾ ਜੀ, ਆਪਾਂ ਦੇਖਦੇ ਹਾਂ ਵੀ ਜੇ ਬਾਈ ਚਾਂਸ ਫਿਰ ਕਿਸੇ ਦੀ ਜੇ ਕੱਲ੍ਹ ਨੂੰ ਕੋਈ ਐਕਸੀਡੈਂਟ ਜਾਂ ਮੌਤ ਹੋ ਜਾਂਦੀ ਹੈ, ਤਾਂ ਫਿਰ ਆਪਾਂ ਨੂੰ ਜੇ ਵਰਕਰ ਕੌਂਪ ਨਾ ਹੋਵੇ ਤਾਂ ਫਿਰ ਆਪਾਂ ਉਹ ਪਰਿਵਾਰ ਦੇ ਲਈ ਵੀ ਬੜਾ ਮੁਸ਼ਕਿਲ ਜਿਹੜਾ ਉਹ ਪਿੱਛੋਂ ਹੋ ਜਾਂਦਾ ਆ। ਜੇ ਕੋਈ ਇਕੱਲਾ ਹੀ ਉੱਥੇ ਕੰਮ ਕਰਨ ਵਾਲਾ ਆ, ਪਿੱਛੋਂ ਜਿਹੜੀ ਉਹ ਇਨਕਮ ਕਿੱਦਾਂ ਆਊਗੀ, ਕਿਵੇਂ ਹੋਊਗਾ, ਉਸ ਦੇ ਲਈ ਵੀ ਬੜਾ ਮੁਸ਼ਕਿਲ ਜਿਹੜੀ ਹੋ ਜਾਂਦੀ ਹੈ। ਸੋ ਤੁਸੀਂ ਜਿੱਥੇ ਵੀ ਕੰਮ ਕਰਦੇ ਆ, ਉਹ ਉਸ ਚੀਜ਼ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖੋ। ਇੰਪਲੋਇਰ ਨੂੰ, ਇੰਪਲੋਈ ਦੋਨਾਂ ਨੂੰ ਹੀ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਜ਼ਰੂਰ ਸੁਹਿਰਦਤਾ ਜਿਹੜੀ ਉਹ ਵਰਤਣੀ ਚਾਹੀਦੀ ਆ, ਵੀ ਰੱਬ ਨਾ ਕਰੇ ਜਿਹੜੀ ਕੋਈ ਅਣਸੁਖਾਵੀ ਘਟਨਾ ਹੋਵੇ ਤਾਂ ਉਸ ਦੇ ਪਿੱਛੋਂ ਪਰਿਵਾਰ ਨੂੰ ਸਾਂਭਣ ਦੇ ਲਈ, ਤੁਹਾਨੂੰ ਜਿਹੜਾ ਉਹ ਸਾਂਭਣ ਦੇ ਲਈ ਕੋਈ ਨਾ ਕੋਈ ਜਿਹੜਾ ਸਹਾਰਾ ਆ ਉਹ ਜਾਣਾ ਚਾਹੀਦਾ ਆ। ਸੋ ਡਾਲਰ ਤਾਂ ਦੇਖੋ ਸਾਰਿਆਂ ਨੇ ਕਮਾਉਣੇ ਹੀ ਕਮਾਉਣੇ ਆ, ਇੰਪਲੋਇਰ ਨੇ ਵੀ ਕਮਾਉਣੇ, ਇੰਪਲੋਈ ਨੇ ਵੀ ਜਿਹੜਾ ਉਹ ਕਮਾਉਣੇ ਆ, ਪਰ ਪੀਸ ਆਫ ਮਾਈਂਡ ਜਿੱਦਾਂ ਗੁਪਤਾ ਜੀ ਕਹਿੰਦੇ ਸੀ ਵੀ ਉਹ ਹੋਣਾ ਬਹੁਤ ਜ਼ਰੂਰੀ ਆ। ਬਾਅਦ ਬਿਜ਼ਨਸ ਨਾ ਸ਼ਟ ਡਾਊਨ ਹੋ ਜੇ ਜਿਹੜੀ ਕਿਸੇ ਚੀਜ਼ ਦੇ ਕਰਕੇ ਇੰਪਲੋਈ ਦੀ ਜਿਹੜੀ ਜਾਨ ਜਾਂ ਕੋਈ ਡਿਸੇਬਲ ਹੋ ਜਾਂਦਾ ਆ ਜਾਂ ਕੁਛ ਇੱਦਾਂ ਦਾ ਹੋ ਜਾਂਦਾ ਆ, ਵੀ ਐਟਲੀਸਟ ਉਹਨਾਂ ਸਾਰਿਆਂ ਦਾ ਜਿਹੜਾ ਗੁਜ਼ਰ ਬਸਰ ਆ ਉਹ ਹੁੰਦਾ ਰਹੇ। ਸੋ ਸਾਰਿਆਂ ਦੇ ਵਿੱਚ ਵਿਨ ਵਿਨ ਸਿਚੁਏਸ਼ਨ ਹੈਗੀ ਆ ਵੀ ਤੁਸੀਂ ਜ਼ਰੂਰ ਵਰਕਰ ਕੌਂਪ ਜਿਹੜੀ ਆ ਉਹ ਲੈ ਕੇ ਰੱਖੋ। ਕਿਸੇ ਵੀ ਤਰੀਕੇ ਦੀ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਸੋ ਬਿਲकुल ਅਸੀਂ ਐਡ ਕਰਦੇ ਜਾਈਏ ਤੁਹਾਡੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਆ, ब्यूटी शॉप। जी गुप्ता जी। हाँ, मैं राष्ट्रवादी, मैंने तो ये भी कहना, अगर किसी की ऑलरेडी वर्कर्स कंपनसेशन है, वो अपनी वर्कर्स कंपनसेशन के रेट हमसे चेक करा सकता है अपनी पॉलिसी दिखा के कि दीदी मेरी आ पॉलिसी चल रही है, ये एम्प्लॉई है, तुसी प्लीज चेक कर दो। ਅਸੀਂ उसकी इनकम, उसकी वर्कर्स कंपनसेशन को भी चेक करके और उसको सलाह भी दे सकते हैं। ਜੀ ਬਿਲਕੁਲ ਜੀ ਹਰਜੋਤ ਸਿੰਘ। ਬਿਲਕੁਲ ਸਾਰੇ ਤਰ੍ਹਾਂ ਦੇ ਜਿਹੜੇ ਬਿਜ਼ਨੈਸਸ ਆ ਉਹਨਾਂ ਦੀ ਵਰਕਰਸ ਕੰਮ ਕਰਦੇ ਆ। ਇੱਕ ਕੁਐਸਚਨ ਜ਼ਰੂਰ ਬਹੁਤ ਇੰਪੋਰਟੈਂਟ ਆ, ਅਸੀਂ ਰਾਜਕਨਵੀਰ ਸਿੰਘ ਜੀ ਦੇਖਦੇ ਆ ਕਈ ਵਾਰੀ ਬੰਦਾ ਕੰਮ ਕਰਦਾ ਹੁੰਦਾ, ਉਹਦੀ ਕੰਮ ਦੇ ਉੱਤੇ ਡੈਥ ਹੋ ਜਾਂਦੀ ਆ, ਕੰਮ ਤੇ ਸੱਟ ਲੱਗ ਜਾਂਦੀ ਆ, ਡਿਸੇਬਲ ਹੋ ਜਾਂਦਾ। ਬਹੁਤ ਵਾਰੀ ਗੋ ਫੰਡ ਮੀ ਦੇ ਅਕਾਊਂਟ ਸੈਟਅਪ ਕੀਤੇ ਜਾਂਦੇ ਆ,
ਲਗਭਗ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਜਿਹੜੀ ਉਹਨਾਂ ਦੀ ਇੰਡਸਟਰੀਅਲ ਰਿਲੇਸ਼ਨ ਡਿਪਾਰਟਮੈਂਟ ਆ, ਉਹਦੇ ਅੰਡਰ ਉਹਨਾਂ ਨੇ ਅਨਇੰਸ਼ੋਰਡ EMPLOYERS ਫੰਡ ਰੱਖੇ ਹੁੰਦੇ ਆ। ਸੋ ਤੁਸੀਂ ਉੱਥੇ ਜਾ ਕੇ ਕਲੇਮ ਫਾਈਲ ਕਰ ਸਕਦੇ ਆ। ਅਲਟੀਮੇਟਲੀ ਤਾਂ ਉਹਨੀ ਜਿਹੜੇ ਬਿਜ਼ਨਸ ਆ ਉਹਨਾਂ ਤੋਂ ਹੀ ਇਕੱਠੇ ਕਰਨੇ ਆ, ਪਰ ਹਰ ਸਟੇਟ ਕੋਲ ਇਹ ਹੈਗੇ ਆ। ਕਈ ਵਾਰੀ ਆਪਾਂ ਇਹ ਆਪਸ਼ਨ ਨਹੀਂ ਲੈਂਦੇ ਹੈਗੇ। ਸੋ ਉਹਨਾਂ ਦਾ ਜਿਹੜਾ ਕਿਹੜੀ ਤੁਹਾਡੀ ਸਟੇਟ ਦਾ ਕੋਈ ਵੀ ਵਰਕਰਸ ਕੰਪਨਸੇਸ਼ਨ ਦਾ ਆਫਿਸ ਹੈਗਾ, ਉੱਥੇ ਤੁਸੀਂ ਉਹ ਕਲੇਮ ਫਾਈਲ ਕਰ ਸਕਦੇ ਆ। ਕਈ ਸਟੇਟਸ ਦੇ ਕੋਲ ਟੈਂਪਰੇਰੀ ਡਿਸੇਬਿਲਿਟੀ ਇੰਸ਼ੋਰੈਂਸ ਪ੍ਰੋਗਰਾਮ ਵੀ ਆ, ਕਿਉਂਕਿ ਹਰ ਸਟੇਟ ਦੇ ਡਿਫਰੈਂਟ ਰੂਲ ਹੈਗੇ ਆ। ਜ਼ਰੂਰ ਤੁਸੀਂ ਆਪਣੀ ਸਟੇਟ ਤੋਂ ਹੀ ਚੈੱਕ ਕਰ ਸਕਦੇ ਆ। ਜੀ ਬਿਲਕੁਲ, ਕਾਲ ਕਰਨ ਦੇ ਲਈ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੈ ਤੇ ਨੰਬਰ ਹੈਗਾ ਹੈ ਜੀ 4082722500 408-272-2500 ਦੇ ਉੱਤੇ। ਤੇ ਜਿਹੜਾ ਜੀ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਪਤਾ ਜੀ ਤੁਹਾਡਾ, ਹਰਜੋਤ ਸਿੰਘ ਖਾਲਸਾ ਜੀ ਤੁਹਾਡਾ, ਇਸ ਇੰਪੋਰਟੈਂਟ ਇਸ਼ੂ ਦੇ ਉੱਤੇ ਜਿਹੜਾ ਉਹ ਤੁਸੀਂ ਡਿਸਕਸ ਕੀਤਾ ਹੈਗਾ ਆ। ਤੇ ਬਹੁਤ ਬਹੁਤ ਸ਼ੁਕਰੀਆ ਗੁप्ता जी, सत श्री अकाल जी, थैंक यू। धन्यवाद राजकरण जी और पंजाबी रेडियो की पूरी टीम को धन्यवाद। तुसी इतने इम्पोर्टेंट इशू को बीच में लेके आए, अपने लोगों को एजुकेशन के लिए आपने रेडियो पे इतना टाइम दिया, थैंक यू सो मच फॉर यू। बहुत शुक्रिया, थैंक यू जी, सत श्री अकाल। ਤੇ ਹੁਣ ਹਰਜੋਤ ਸਿੰਘ ਜੀ ਆਪਾਂ ਵੀ ਜਿਹੜਾ ਉਹ ਇਜਾਜ਼ਤ ਜਿਹੜੀ ਹੈ ਜੀ ਉਹ ਲੈਂਦੇ ਹਾਂ। ਤੇ ਜਾਣ ਤੋਂ ਪਹਿਲਾਂ ਦੱਸ ਦਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਹਾਦਸੇ ਚਾਰੇ ਪਾਸੇ। ਤੇ ਫਿਰ ਪ੍ਰੋਗਰਾਮ 12:30 ਤੋਂ 2 ਵਜੇ ਤੱਕ ਆਵੇਗਾ ਕੁਝ ਗੱਲਾਂ ਕੁਝ ਗੀਤ। ਤੇ 2 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ। ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਸਿਹਤ ਸੰਭਾਲ ਦਾ ਅੱਜ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਣਗੀਆਂ। ਹੋਮ ਰੈਮਡੀਜ਼ ਦੇ ਬਾਰੇ ਜਿਹੜੀ ਇਸ ਦੇ ਵਿੱਚ ਗੱਲਬਾਤ ਹੋਵੇਗੀ। ਤੇ ਉਸ ਤੋਂ ਬਾਅਦ ਦੇ ਵਿੱਚ 5:40 ਦੇ ਉੱਤੇ ਸ਼ਾਮ ਨੂੰ ਆਵੇਗਾ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਤੇ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਆ ਉਹ ਸ਼ਾਮ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਾਂਗੇ। 8:30 ਵਜੇ ਫਿਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ 9 ਵਜੇ ਪ੍ਰਵੀਨ ਸ਼ਰਮਾ ਦੇ ਦੁਆਰਾ ਵਿਸ਼ੇਸ਼ ਜਿਹੜੀ ਰਿਪੋਰਟ ਜਿਹੜੀ ਉਹ ਹਰ ਹਫਤੇ ਕਰਦੇ ਨੇ, ਸਪੈਸ਼ਲ ਰਿਪੋਰਟ, ਉਹ ਜਿਹੜੀ ਉਹ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ। ਸੋ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।